ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 11 ਜੁਲਾਈ ਦਿਨ ਮੰਗਲਵਾਰ ਅਤੇ ਆਪਣੇ ਨਾਲ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਅਵਤਾਰ ਸਿੰਘ ਗੁਰਵਿੰਦਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਸੁਪਰੀਮ ਕੋਰਟ ਨੇ ਬੁੱਚੜਖਾਨਿਆਂ ਅਤੇ ਕੇਂਦਰ ਸਰਕਾਰ ਵੱਲੋਂ ਲਾਏ ਬੈਨ 'ਤੇ ਰੋਕ ਲਾਈ। ਦੇਖੋ, ਇਹ ਜਿਹੜਾ ਮਸਲਾ ਸੀਗਾ ਮਈ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਛਲਿਆ ਸੀਗਾ, ਜਦੋਂ ਇਹਨਾਂ ਨੇ ਪਸ਼ੂ ਤਸ਼ੱਦਦ ਵਿਰੋਧੀ ਕਾਨੂੰਨ ਦੇ ਵਿੱਚ ਸੋਧ ਕਰਕੇ ਇੱਕ ਅਮੈਂਡਮੈਂਟ ਕਰਕੇ ਇਹ ਕਾਨੂੰਨ ਬਣਾ ਦਿੱਤਾ ਸੀਗਾ ਕਿ ਕੋਈ ਵੀ ਬੰਦਾ ਜਿਹੜਾ ਪਸ਼ੂ ਦੀ ਖਰੀਦੋ ਫਰੋਖਤ ਕਰਦਾ, ਉਹ ਨਿਸ਼ਚਿਤ ਕਰੇਗਾ ਕਿ ਇਹਨਾਂ ਦਾ ਵੱਧ ਨਹੀਂ ਕੀਤਾ ਜਾਵੇਗਾ, ਇਹਨਾਂ ਦੀ ਬਲੀ ਨਹੀਂ ਲਈ ਜਾਏਗੀ। ਇਹਨਾਂ ਦੇ ਕਹਿਣ ਦਾ ਭਾਵ ਤੇ ਇਹ ਸੀਗਾ ਕਿ ਅਸੀਂ ਬਲੀ ਤੋਂ ਬਚਾਉਣ ਲਈ ਇਸ ਤਰ੍ਹਾਂ ਦੀ ਕਾਨੂੰਨ ਦੇ ਵਿੱਚ ਸੁਧਾਈ ਕਰਦੇ ਪਏ ਹਾਂ। ਪਰ ਅਸਲ ਦੇ ਵਿੱਚ ਜਿੰਨੀਆਂ ਉੱਥੇ ਸ਼ਰਤਾਂ ਰੱਖੀਆਂ ਗਈਆਂ, ਜਿੰਨੀਆਂ ਇਸ ਪਸ਼ੂ ਵਪਾਰ ਨੂੰ ਲੈ ਕੇ ਸਖਤਾਈਆਂ ਕੀਤੀਆਂ ਗਈਆਂ, ਉਹਨਾਂ ਨੇ ਕਈਆਂ ਦੀਆਂ ਨੀਂਦਰਾਂ ਉਡਾ ਦਿੱਤੀਆਂ। ਮਸਲਨ ਕਿ ਕਿਸੇ ਨੇ ਪਸ਼ੂ ਲਿਜਾਣਾ ਮੰਡੀ ਤੱਕ, ਉਹਦੇ ਲਈ ਇੰਨੀਆਂ ਜ਼ਿਆਦਾ ਉਹਨਾਂ ਨੇ ਖਾਨਾ ਪੂਰਤੀਆਂ ਰੱਖ ਦਿੱਤੀਆਂ ਕਿ ਸਧਾਰਨ ਬੰਦਾ ਡਰਦਾ ਸੀਗਾ ਕਿ ਹੁਣ ਮੈਂ ਆਪਣਾ ਪਸ਼ੂ ਮੰਡੀ ਤੱਕ ਲਿਜਾਊਂਗਾ ਕਿਸ ਤਰ੍ਹਾਂ। 3 ਥਾਂ ਤੋਂ NOC ਲੈਣੀ ਜ਼ਰੂਰੀ ਸੀਗੀ। ਫਿਰ ਦੂਸਰਾ ਇਹ ਹੈ ਕਿ ਜੇ ਲੱਦੋ ਲਦਾਈ ਕਰਨੀ ਹੈ, ਉਸ ਸਮੇਂ ਜਿਹੜਾ ਵੈਟਰਨਰੀ ਡਾਕਟਰ ਹੁੰਦਾ ਉਹਦਾ ਉੱਥੇ ਕੋਲ ਰਹਿਣਾ ਬੜਾ ਲਾਜ਼ਮੀ ਬਣਿਆ। ਇਸ ਤੋਂ ਇਲਾਵਾ ਜਿਹੜੇ ਡੇਅਰੀ ਫਾਰਮਰਸ ਆ ਸਾਡੇ ਪੰਜਾਬ ਦੇ, ਬਹੁਤ ਸਾਰੇ ਡੇਅਰੀ ਉਦਯੋਗ ਦੇ ਨਾਲ ਜੁੜੇ ਆ ਲੋਕ, ਉਹਨਾਂ ਲਈ ਵੀ ਸ਼ਰਤ ਰੱਖ ਦਿੱਤੀ ਗਈ ਕਿ ਗਾਵਾਂ ਦੀ ਜਿਹੜੀ ਇਹ ਖਰੀਦੋ ਫਰੋਖਤ ਆ ਉਹ ਸਿਰਫ ਉਹ ਲੋਕ ਕਰ ਸਕਦੇ ਜਿਨ੍ਹਾਂ ਦੇ ਕੋਲ ਜ਼ਮੀਨ ਹੋਵੇ। ਇਸ ਤਰ੍ਹਾਂ ਦੇ ਬਹੁਤ ਸਾਰੇ ਇਹਨਾਂ ਨੇ ਸਖਤ ਪ੍ਰੋਵੀਜ਼ਨ ਇਸ ਮੱਦ ਦੇ ਤਹਿਤ ਵਿੱਚ ਰੱਖ ਦਿੱਤੇ ਸੀਗੇ। ਅਸਲ ਦੇ ਵਿੱਚ ਕੀ ਸੀ, ਇੱਕ ਚਲਾਕੀ ਸੀ, ਕਿਉਂਕਿ ਜਿਹੜੀ ਸਲੋਟਰਿੰਗ ਹੁੰਦੀ ਹੈ ਉਹ ਸਟੇਟ ਸਬਜੈਕਟ ਆ। ਕਿਸੇ ਨੇ ਬੁੱਚੜਖਾਨਾ ਬੰਦ ਕਰਨਾ ਹੈ, ਉਹਦਾ ਸਟੇਟ ਸਬਜੈਕਟ ਆ, ਕੇਂਦਰ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ। ਇਹਨਾਂ ਨੇ ਇਹ ਜਿਹੜੀ ਪਸ਼ੂ ਤਸ਼ੱਦਦ ਵਿਰੋਧੀ ਕਾਨੂੰਨ ਦੇ ਵਿੱਚ ਸੋਧ ਕੀਤੀ, ਇਹਦੇ 'ਚ ਸਿੱਧੇ ਰੂਪ 'ਚ ਉਹ ਜਿਹੜਾ ਸਟੇਟ ਸਬਜੈਕਟ ਸੀਗਾ ਉਹਨੂੰ ਕਿਤੇ ਨਾ ਕਿਤੇ ਪਾਸੇ ਕਰਕੇ ਆਪਣਾ ਇਹ ਜਿਹੜਾ ਕਾਨੂੰਨ ਕੇਂਦਰੀ ਕਾਨੂੰਨ ਸੀਗਾ ਉਹਦੇ ਤਹਿਤ ਇਹ ਜਿਹੜੀ ਸਖਤਾਈ ਥੋਪ ਦਿੱਤੀ। ਹੁਣ ਇਹਦੇ 'ਚ ਕੀ ਸੀਗਾ ਕਿ ਇੱਕ ਤੇ ਜਿੱਦਾਂ ਮੀਟ ਪਲਾਂਟ ਆ, ਸਾਡੇ ਪੰਜਾਬ ਦੇ ਵਿੱਚ ਦਿਲਚਸਪ ਕਹਾਣੀ ਆ ਕਿ 4 ਮੀਟ ਪਲਾਂਟ ਆ ਵੱਡੇ, ਚਾਰੋਂ ਦੇ ਚਾਰੇ ਬਸੀ ਪਠਾਣਾ ਜਿਹੜਾ ਇਲਾਕਾ ਨਾ ਉੱਥੇ ਹੀ ਆ, ਚਾਰੋਂ ਦੇ ਚਾਰ। ਉਹ ਮੀਟ ਪਲਾਂਟ ਵਾਲੇ ਉਹ ਆਰਡਰ ਹੁੰਦੇ ਸੀਗੇ ਕਿ ਜੇ ਪਸ਼ੂ ਮੇਲਿਆਂ ਤੱਕ ਨਹੀਂ ਆਉਣਗੇ, ਪਸ਼ੂ ਮੰਡੀਆਂ ਤੱਕ ਨਹੀਂ ਆਉਣਗੇ ਤੇ ਸਾਡੀ ਸਪਲਾਈ ਕਿੱਥੋਂ ਆਏਗੀ, ਅਸੀਂ ਤਾਂ ਘਰੇ ਬਹਿ ਜਾਂਗੇ। ਇਸੇ ਤਰ੍ਹਾਂ ਚਮੜੇ ਵਾਲੇ ਸੀ, ਔਰ ਚਮੜੇ ਵਾਲਿਆਂ ਦਾ ਵੀ ਇਹੋ ਰੋਣਾ ਸੀਗਾ ਕਿ ਕਿਉਂਕਿ ਮੁਰਦਾ ਪਸ਼ੂਆਂ ਦਾ ਚਮੋ ਦਾ ਕੰਮ ਨਹੀਂ ਆਉਂਦਾ ਜਿੰਨਾ ਚਾਹੁੰਦਾ ਪਸ਼ੂ ਜਿਹੜਾ ਵੱਢਿਆ ਜਾਂਦਾ, ਜਿੰਨਾ ਕੰਮ ਚਮੜਾ ਉਦਯੋਗ 'ਚ ਉਹ ਚਮ ਆਉਂਦਾ। ਇਸ ਤੋਂ ਇਲਾਵਾ ਜਿਹੜੇ ਵਪਾਰੀ ਲੋਕ ਸਨ ਜਾਂ ਕਹਿ ਲਈਏ ਜਿਹੜਾ ਗ੍ਰਾਮੀਣ ਅਰਥਚਾਰਾ ਜਿਨ੍ਹਾਂ ਦੇ ਸਾਰੇ ਚੱਲਦਾ, ਪਸ਼ੂ ਪੁਰਾਣੇ ਵੇਚ ਲਏ ਜਾਂ ਪੁਰਾਣੇ ਖਰੀਦ ਲਏ, ਉਹ ਸਾਰੇ ਚਿੰਤਤ ਸਨ ਕਿ ਹੁਣ ਸਾਡਾ ਕੀ ਬਣੇਗਾ। ਤਾਂ ਇਹਦੇ ਵਿੱਚ ਕੀ ਹੋਇਆ, ਸਭ ਤੋਂ ਪਹਿਲਾਂ ਮਦਰਾਸ ਹਾਈ ਕੋਰਟ ਨੇ ਰੋਕ ਲਾਈ ਸੀ ਇਸ ਨੋਟੀਫਿਕੇਸ਼ਨ ਤੇ, ਫਿਰ ਇਹਨੂੰ ਲੈ ਕੇ ਚੁਣੌਤੀ ਦਿੱਤੀ ਗਈ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਹੁਣ ਉਸ ਜਿਹੜੀ ਉਹਨਾਂ ਨੇ ਪਾਬੰਦੀ ਲਾਈ ਸੀ ਉਸ ਪਾਬੰਦੀ ਤੇ ਮੋਹਰ ਲਾ ਦਿੱਤੀ। ਇਹਦਾ ਮਤਲਬ ਕਿ ਇੱਕ ਵਾਰੀ ਉਹ ਜਿਹੜਾ ਨੋਟੀਫਿਕੇਸ਼ਨ ਆ ਉਹ ਬੈਨ ਕਰ ਦਿੱਤਾ ਗਿਆ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਟਿਕ ਜਾਣਗੇ। ਹਾਲਾਂਕਿ ਕੇਂਦਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਇਹਦੇ 'ਚ ਕੁਛ ਸੋਧਾਂ ਕਰੋ, ਜਿੱਦਾਂ ਕਿ ਮੱਝ ਵੀ ਵਿੱਚ ਰੱਖ ਦਿੱਤੀ ਇਹਨਾਂ ਨੇ, ਹੋਰ ਤੇ ਹੋਰ ਬਲਦ ਵੀ ਵਿੱਚ ਰੱਖਿਆ ਹੋਇਆ, ਢੱਗੇ ਵੀ ਵਿੱਚ ਰੱਖੇ ਹੋਇਆ, ਯਾਨੀ ਕੁਛ ਨਾ ਕੁਛ ਇਹਨਾਂ ਨੂੰ ਕਿਹਾ ਕਿ ਤੁਸੀਂ ਇਹਦੇ 'ਚ ਥੋੜ੍ਹੀ ਜਿਹੀ ਨਰਮਾਈ ਕਰੋ, ਉਸ ਤੋਂ ਬਾਅਦ ਪੇਸ਼ ਕਰੋ ਆਪਣਾ ਜੋ ਵੀ ਤੁਹਾਡਾ ਖਰੜਾ ਹੋਇਆ ਸੁਧਾਈ ਤੋਂ ਬਾਅਦ, ਫਿਰ ਦੇਖਾਂਗੇ ਕੀ ਕਰਨਾ। ਹਾਲ ਦੀ ਘੜੀ ਵਕਤੀ ਤੌਰ ਤੇ ਕਹਿ ਸਕਦੇ ਹਾਂ
ਇਹ ਨੋਟੀਫਿਕੇਸ਼ਨ ਵਾਲੀ ਬਲਾ ਕਈ ਕਿਤਿਆਂ ਤੋਂ ਟਲ ਗਈ ਹੈ, ਪਰ ਇਹ ਸਿਰੋਂ ਪੱਕੇ ਤੌਰ ਤੇ ਲੈ ਗਈ ਇਹੋ ਜਿਹਾ ਨਹੀਂ ਕੁਝ ਕਹਿ ਸਕਦੇ, ਕਿਉਂਕਿ ਆਉਣ ਵਾਲੇ ਦਿਨਾਂ 'ਚ ਇਹ ਕੇਂਦਰ ਵਾਲੇ ਕੋਈ ਹੋਰ ਹੀਲਾ ਜਾਂ ਹੱਲਾ ਲੱਭ ਸਕਦੇ ਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਗੁਰਸਤਰੀ ਜੀ ਗੱਲ ਕਰਦੇ ਹਾਂ, ਸੈਲਫੀ ਦੇ ਚੱਕਰ ਦੇ ਵਿੱਚ 8 ਨੌਜਵਾਨ ਡੁੱਬੇ। ਇੰਡੀਆ ਦੇ ਵਿੱਚ ਸੈਲਫੀ 2 ਆਦਮੀਆਂ ਨੇ ਬਹੁਤ ਮਸ਼ਹੂਰ ਕੀਤੀ ਹੈ, ਇੱਕ ਨਰਿੰਦਰ ਮੋਦੀ, ਦੂਸਰੇ ਸਲਮਾਨ ਖਾਨ, ਹੁਣ ਤੀਸਰੇ ਉਹਨਾਂ ਦੇ ਵਿੱਚ ਦਲਜੀਤ ਦੋਸਾਂਝ ਜੀ ਰਲ ਗਏ ਆ। ਸਲਮਾਨ ਖਾਨ ਦਾ ਗਾਣਾ ਜਦੋਂ ਆਇਆ ਸੀਗਾ ਸੈਲਫੀ ਲੈ ਲੈ ਸੈਲਫੀ ਲੈ ਲੈ, ਉਹਨੇ ਬਹੁਤ ਕਰੇਜ਼ ਕਾਇਮ ਕੀਤਾ। ਨਰਿੰਦਰ ਮੋਦੀ ਸਾਹਿਬ ਦੀ ਸੈਲਫੀ ਤੇ ਹੁਣ ਅੱਜ ਕੱਲ ਇੱਕ ਬ੍ਰਾਂਡ ਬਣ ਚੁੱਕੀ ਆ, ਵਿਸ਼ਵ ਪ੍ਰਸਿੱਧ ਹੋ ਚੁੱਕੀ ਆ। ਹੁਣ ਦਲਜੀਤ ਦੋਸਾਂਝ ਵੀ ਕੋਕਾ ਕੋਲਾ ਦੀ ਮਸ਼ਹੂਰੀ ਕਰੀ ਜਾਂਦਾ ਤੇ ਵਿੱਚ ਕਹੀ ਜਾਂਦਾ ਕਿ ਖਿੱਚ ਸੈਲਫੀ ਤੇ ਮਿੱਤਰਾਂ ਨੂੰ ਮਾਰ ਛੱਡਿਆ, ਪਤਾ ਨਹੀਂ ਕੀ ਕੁਛ ਕਹੀ ਜਾਂਦਾ। ਯਾਨੀ ਇਹ ਬਹੁਤ ਵੱਡੇ ਪ੍ਰਮੋਟਰ ਨੇ ਸੈਲਫੀ ਦੇ। ਜਿਹੜਾ ਸੈਲਫੀ ਦਾ ਕਰੇਜ਼ ਜਾਂ ਜਨੂਨ ਆ ਉਹ ਵਧਿਆ, ਔਰ ਇੰਨਾ ਜ਼ਿਆਦਾ ਵਧਿਆ ਕਿ ਸਾਡੇ ਭਾਰਤ ਦੇ ਵਿੱਚ ਦਰਜਨਾਂ ਮੌਤਾਂ ਹੋਈਆਂ ਨੇ ਰਾਜ ਕਰਨਵੀਰ ਸਿੰਘ ਜੀ ਸੈਲਫੀ ਕਰਕੇ। ਆਹ ਜਿਹੜੇ ਨੌਜਵਾਨ ਡੁੱਬੇ ਆ 8, ਬਹੁਤ ਮੰਦਭਾਗੀ ਖਬਰ ਆ ਜੀ। ਇਹਨਾਂ ਦੇ ਵਿੱਚੋਂ ਜਿਹੜੇ ਨੌਜਵਾਨ ਜ਼ਿਆਦਾਤਰ ਸੀਗੇ ਪੜ੍ਹੇ ਲਿਖੇ ਸੀਗੇ, ਕੰਮਕਾਰ ਦੇ ਮਾਮਲੇ 'ਚ ਉਹ ਸੈਟਲਡ ਸੀ, ਘੁੰਮਣ ਫਿਰਨ ਗਏ, ਵੋਟਿੰਗ ਕਰਦੇ ਪਏ ਸੀਗੇ, ਉੱਥੇ ਖਾਧਾ ਪੀਤਾ ਵੀ ਹੋਊਗਾ, ਹਨੇਰਾ ਜਿਹਾ ਸੀਗਾ। ਤੇ ਉੱਥੇ ਜਦੋਂ ਇਹਨਾਂ ਨੇ ਵਿਚਾਲੇ ਜਾ ਕੇ ਫੰਕਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਸੈਲਫੀ ਦਾ ਜਿਹੜਾ ਕਰੇਜ਼ ਸੀਗਾ ਉਹ ਉੱਠ ਖਲੋਤਾ। ਜਦੋਂ ਸੈਲਫੀ ਲੈਣ ਲੱਗੇ ਖੜੇ ਹੋ ਕੇ, ਉਹ ਜਿਹੜੀ ਬੋਟ ਸੀਗੀ ਉਹਦਾ ਸੰਤੁਲਨ ਵਿਗੜ ਗਿਆ, ਇਹ 8 ਦੇ 8 ਡੁੱਬ ਗਏ। ਕੁਛ ਦੀਆਂ ਲਾਸ਼ਾਂ ਲੱਭ ਲਈਆਂ ਗਈਆਂ, ਕੁਛ ਦੀਆਂ ਲਾਸ਼ਾਂ ਹਾਲੇ ਲੱਭਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਨਾਗਪੁਰ ਦੀ ਇਹ ਘਟਨਾ ਹੈ। ਉਂਝ ਜੇ ਅਸੀਂ ਪੂਰੇ ਭਾਰਤ ਦੀ ਗੱਲ ਕਰੀਏ, ਪਿਛਲੇ ਵਰੇ 76 ਮੌਤਾਂ ਹੋਈਆਂ ਸਨ ਸੈਲਫੀ ਲੈਂਦਿਆਂ। ਐਤਕੀ ਦਾ ਅੰਕੜਾ ਹਾਲੇ ਆਉਣਾ ਬਾਕੀ ਹੈ, ਪਰ ਮੈਨੂੰ ਲੱਗਦਾ ਕਿ ਪਿਛਲੇ ਸਾਲ ਵਾਲਾ ਜਿਹੜਾ 76 ਮੌਤਾਂ ਦਾ ਅੰਕੜਾ ਉਹ ਇਸ ਸਾਲ ਨੇ ਮਾਤ ਪਾ ਦੇਣਾ। ਇਹਦਾ ਮਤਲਬ ਇਹ ਆ ਕਿ ਸੈਲਫੀ ਦਾ ਜਨੂਨ ਹੈ ਜਿਹੜਾ ਉਹ ਹੌਲੀ ਕਾਤਲ ਬਣਦਾ ਜਾ ਰਿਹਾ। ਸਾਡੇ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਆ ਕਿ ਸੈਲਫੀ ਠੀਕ ਰਵੇ, ਸੈਲਫ ਮਰਡਰ ਤੱਕ ਨਾ ਪਹੁੰਚ ਜਾਵੇ, ਇਸ ਗੱਲ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਆ। ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਗੁਰਸਰ ਜੀ ਗੱਲ ਕਰਦੇ ਹਾਂ, ਅਮਰੀਕੀ ਕੰਪਨੀ ਨੇ ਰਿਸ਼ਵਤ ਦੇ ਕੇ ਪ੍ਰੋਜੈਕਟ ਦਾ ਠੇਕਾ ਲੈਣ ਦਾ ਦੋਸ਼ ਲਾਇਆ। ਇਹ ਅਮਰੀਕਾ ਦੇ ਕੋਈ ਬੋਸਟਨ ਦੀ ਕੰਸਟਰਕਸ਼ਨ ਇੰਜੀਨੀਅਰਿੰਗ ਕੰਪਨੀ ਹੈ, ਜਿਹਦੇ 'ਚ ਇਲਜ਼ਾਮ ਲੱਗਾ ਕਿ ਇਹਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ $11 ਲੱਖ ਰਿਸ਼ਵਤ ਦਿੱਤੀ ਸੀ ਇੱਕ ਕੰਟਰੈਕਟ ਲੈਣ ਲਈ। ਹੁਣ ਇਹ ਜਿਹੜਾ ਪਾਜ ਖੁੱਲ ਗਿਆ, USA ਦੇ ਜਸਟਿਸ ਡਿਪਾਰਟਮੈਂਟ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ। ਉਹਨਾਂ ਕਿਹਾ ਭਾਈ ਪੜਤਾਲ ਕਰੋ, ਇਹਨਾਂ ਨੇ ਰਿਸ਼ਵਤ ਦਿੱਤੀ ਹੈ ਤੁਹਾਡੇ ਅਧਿਕਾਰੀਆਂ ਨੂੰ। ਉਦਾਂ ਤੁਹਾਡੇ ਇੱਥੇ ਸੁਣਨ ਦੇ ਵਿੱਚ ਆਇਆ ਕਿ 10% ਦਲਾਲੀ ਹੈ ਜਿਹੜੀ ਉਹ ਲੀਗਲ ਆ, ਪਰ ਇੱਥੇ ਭਾਰਤ ਦੇ ਵਿੱਚ ਜਿਹੜਾ ਸਿਸਟਮ ਉਹ ਸਰਕਾਰੀ ਤੌਰ ਤੇ ਵੈਸੇ ਪੱਕੀ ਦਲਾਲੀ ਵੱਜੀ ਹੋਈ ਆ, ਉਹਦਾ ਇਹੋ ਜਿਹਾ ਕੋਈ ਪ੍ਰਬੰਧ ਨਹੀਂ। ਪਰ ਤੁਸੀਂ ਕਮਾਲ ਦੀ ਗੱਲ ਦੇਖੋ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਕਰਮਚਾਰੀ ਇੰਨੀ ਰਿਸ਼ਵਤ ਲਈ ਜਾਂਦੇ ਬਾਹਰਲੀ ਕੰਪਨੀ ਤੋਂ। ਬਾਹਰਲਿਆਂ ਦਾ ਕੋਈ ਲਿਹਾਜ਼ ਨਹੀਂ ਕਰਦਾ ਤੇ ਘਰਦਿਆਂ ਨੂੰ ਮੰਨਣ ਤੋਂ ਕਿੱਥੇ ਰਹਿੰਦੇ ਹੋਣੇ ਆ। ਹੁਣ ਇਹ ਜਾਂਚ ਪੜਤਾਲ ਅੱਗੇ ਕਿਸ ਸਿਰੇ ਲੱਗਦੀ ਆ? ਵੈਸੇ ਸਿਰੇ ਲੱਗਣ ਦੀ ਉਮੀਦ ਆ, ਕਿਉਂਕਿ ਇੱਥੋਂ ਦੇ ਜਿਹੜੇ ਘੁਟਾਲੇ ਉਹ ਤੇ ਦੱਬ ਜਾਂਦੇ ਆ, ਪਰ ਅਮਰੀਕਾ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਤਾਰ ਜੁੜ ਜਾਂਦੀ ਹੈ ਜਾ ਕੇ, ਉਹਦੇ 'ਚ ਉਮੀਦ ਜਾਗ ਜਾਂਦੀ ਹੁੰਦੀ ਹੈ ਕਿ ਕੁਛ ਨਾ ਕੁਛ ਹੋਊਗਾ। ਤੁਹਾਨੂੰ ਪੂਨੇ ਦਾ ਰੈਕਟ ਯਾਦ ਹੋਣਾ, ਜਿਹਦੇ ਵਿੱਚ ਇੱਥੋਂ ਬੈਠੇ ਕੁਛ ਲੋਕਾਂ ਨੇ ਸਾਈਬਰ ਠੱਗੀ ਮਾਰੀ ਸੀ ਬਹੁਤ ਸਾਰੇ ਲੋਕਾਂ ਦੇ ਨਾਲ, ਤੇ ਅਮਰੀਕੀਆਂ ਨੇ ਆ ਕੇ ਇੱਥੇ ਢਾਲੇ ਸਨ, ਜਦਕਿ ਥਾਣੇ ਤੋਂ ਕੁਛ ਗਜ ਦੀ ਦੂਰੀ ਤੇ ਇਮਾਰਤ ਦੇ ਵਿੱਚ ਸਾਰਾ ਕੁਛ ਚੱਲਦਾ ਪਿਆ ਸੀ ਸਕੈਮ, ਜਿਹੜਾ ਇਨਕਮ ਟੈਕਸ ਵਾਲੇ ਬਣ ਕੇ ਇਹ ਤਾਂ ਲੋਕਾਂ ਨਾਲ ਫਰਾਡ ਕਰਦੇ ਸਨ। ਬਹੁਤ ਸਾਰੀਆਂ ਹੋਰ ਵੀ ਕਈ ਉਦਾਹਰਨਾਂ ਜਿਨ੍ਹਾਂ ਦੇ ਵਿੱਚ ਜਦੋਂ ਅਮਰੀਕਾ ਦੇ ਨਾਲ ਕੋਈ ਕ੍ਰਾਈਮ ਜਾ ਕੇ ਜੁੜਦਾ ਤੇ ਉਹਦੇ ਤੇ ਕਾਰਵਾਈ ਹੋ ਸਕਦੀ ਹੈ। ਯਾਨੀ ਕਿ ਜੋ ਪਿਛਲਾ ਅਤੀਤ ਦੱਸਦਾ ਹੈ ਉਹਦੇ ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਮਾਮਲੇ 'ਚ ਵੀ ਕੁਛ ਨਾ ਕੁਛ ਹੁਣ ਭਾਰਤ ਸਰਕਾਰ ਨੂੰ ਕਰਨਾ ਪਵੇਗਾ। ਉਂਝ ਜਿੱਥੋਂ ਤੱਕ ਹਾਈਵੇ ਵਾਲਿਆਂ ਦੀ ਗੱਲ ਆ, ਹਾਈਵੇ ਕੋਈ ਸੁੱਕਾ ਜਾਣ ਹੀ ਨਹੀਂ ਦਿੰਦੇ। ਆ ਦੇਖੋ ਸਾਡੇ ਹੁਸ਼ਿਆਰਪੁਰ ਵਾਲੇ ਹਾਈਵੇ ਦਾ ਕਿੰਨਾ ਰੌਲਾ ਪਿਆ, ਫਿਰ ਯੂਪੀ ਦੇ ਵਿੱਚ ਇੱਕ ਹਾਈਵੇ ਦਾ ਰੌਲਾ ਪੈਂਦਾ ਪਿਆ ਕਿ ਉਹ ਹਾਈਵੇ ਕਈ ਸਾਲਾਂ ਦਾ, ਕਈ ਦਹਾਕਿਆਂ ਦਾ ਬਣੀ ਜਾਂਦਾ, ਤੇ ਉਹ ਬਣਾਇਆ ਕਿੰਨਾ 250 ਕਿਲੋਮੀਟਰ ਖੁਰੇ ਕਿੰਨਾ ਬਣਾਉਣਾ ਸੀ, ਤੇ ਉਹਦੇ ਚੋਂ ਬਣਿਆ ਪਤਾ ਨਹੀਂ 59 ਕਿਲੋਮੀਟਰ ਆ, ਤੇ ਉਹਦਾ 450 ਕਰੋੜ ਰੁਪਈਆ ਕੰਪਨੀ ਲੈ ਕੇ ਖਾ ਵੀ ਗਈ ਆ। ਇੱਕ ਹੋਰ ਹਾਈਵੇ ਘੁਟਾਲਾ ਹੋਇਆ ਬਹੁਤ ਤਗੜਾ,
ਉਹਦੇ 'ਚ ਗਡਕਰੀ ਸਾਹਿਬ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਸਹਿਜੇ ਜੇ ਸਮਝਾਤਾ। ਉਹ ਕਹਿੰਦਾ ਕਿ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਸੀ ਵੀ ਇਹ ਇਨਵੈਸਟੀਗੇਸ਼ਨ ਕੀਤੀ ਤੇ ਅਧਿਕਾਰੀਆਂ ਦਾ ਮੋਰਾਲ ਡਿੱਗੇਗਾ। ਉਹਨਾਂ ਨੇ ਮੋਰਾਲ ਸੰਭਾਲ ਲਿਆ, ਪਰ ਉਹਨਾਂ ਨੂੰ ਹੌਸਲਾ ਦੇ ਦਿੱਤਾ ਜਿਨ੍ਹਾਂ ਨੇ ਉਹਦੇ 'ਚ ਸ਼ਿਕਾਇਤ ਕੀਤੀ ਸੀਗੀ। ਸੋ ਮੇਰੇ ਖਿਆਲ ਦੇ ਨਾਲ ਹਾਈਵੇ ਤੇ ਜਿੰਨੇ ਵੀ ਭਾਰਤ ਦੇ ਵਿੱਚ ਬਣੇ ਆ 10-15 ਸਾਲਾਂ 'ਚ, ਜੇ ਸਾਰੇ ਹੀ ਪੁੱਟ ਲੈ ਜਾਣ, ਉਹਦਾ ਨਹੀਂ ਮੈਂ ਕਹਿੰਦਾ ਕਿ ਕਰੇਨਾ ਲਿਆ ਕੇ ਸਾਰੇ ਹਾਈਵੇ ਪੁੱਟ ਦਿੱਤੇ ਜਾਣ, ਪਰ ਇਹਨਾਂ ਨੂੰ ਜੇ ਜਾਂਚ ਦੀ ਕਈ ਨਾਲ ਪੱਟ ਕੇ ਦੇਖਿਆ ਜਾਵੇ ਤੇ ਇਹਨਾਂ ਦੇ ਥੱਲਿਓਂ ਬਹੁਤ ਸਾਰੀ ਗੰਦਗੀ ਨਿਕਲ ਸਕਦੀ ਹੈ, ਰਿਸ਼ਵਤਖੋਰੀ ਦੀ, ਵੱਡੀ ਖੋਰੀ ਦੀ। ਬਹੁਤ ਸਾਰੇ ਲੋਕਾਂ ਨੇ ਇਸ ਹਾਈਵੇ ਵਾਲੇ ਘੁਟਾਲਿਆਂ 'ਚੋਂ ਮਾਲਾਂ ਦੀ ਸ਼ਿਕਾਇਤ ਕੀਤੀ ਹੈ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ। ਸੁਪਰੀਮ ਕੋਰਟ ਨੇ ਪੰਜਾਬ ਨੂੰ ਆਖਿਆ ਵੀ ਨਹਿਰ ਦੀ ਉਸਾਰੀ ਕਰੋ, ਪਾਣੀ ਦੀ ਮਿਣਤੀ ਫੇਰ ਵੇਖਾਂਗੇ। ਇਹ ਤੇ ਉਹ ਗੱਲ ਹੈ ਨਾ ਕਿ ਭਾਈ ਡੋਲੂ ਪਹਿਲਾਂ ਤਿਆਰ ਕਰ ਲਓ, ਲੱਸੀ ਫੇਰ ਦੇਖਾਂਗੇ ਕਿ ਕਿੰਨੀ ਆਉਣੀ ਹੈ ਇਹ ਜੀ। ਆਪੋ ਆਪਣਾ ਡੋਲੂ ਪਹਿਲਾਂ ਤਿਆਰ ਕਰ ਲਓ। ਸੋ ਪੰਜਾਬ ਨੂੰ ਇਹ ਹੁਕਮ ਹੋਇਆ, ਖਾਸ ਤੌਰ ਤੇ ਹਰਿਆਣੇ ਵਾਲੇ ਖੁਸ਼ ਆ ਜੀ, ਔਰ ਪੰਜਾਬ ਨੂੰ ਇਹ ਦਿਨ ਦੇਖਣਾ ਹੀ ਪੈਣਾ ਸੀ। ਰਾਜ ਕਰਨਵੀਰ ਸਿੰਘ ਜੀ, ਆਪਾਂ ਬਹੁਤ ਲੰਮੇ ਚਿਰ ਤੋਂ ਇਸ ਮੁੱਦੇ ਤੇ ਚਰਚਾ ਕਰਦੇ ਆਉਂਦੇ ਹਾਂ। ਹਮੇਸ਼ਾ ਹੀ ਇਹੋ ਗੱਲ ਕਹਿੰਦੇ ਆ ਕਿ ਪੰਜਾਬ ਇੱਕ ਹਾਰੀ ਹੋਈ ਲੜਾਈ ਲੜੀ ਜਾਂਦਾ, ਪੰਜਾਬ ਹਾਰ ਚੁੱਕਾ, ਔਰ ਇਹ ਸਿਰਫ ਫਾਰਮੈਲਿਟੀ ਸੀ, ਖਾਨਾ ਪੂਰਤੀ ਸੀਗੀ। ਸੋ ਅੱਜ ਪੂਰੀ ਹੋ ਗਈ ਆ, ਔਰ ਸੁਪਰੀਮ ਕੋਰਟ ਨੇ ਸ਼ੀਸ਼ਾ ਦਿਖਾਇਆ ਇਹਨਾਂ ਨੂੰ। ਉਹਨਾਂ ਕਿਹਾ ਕਿ ਹਰਿਆਣੇ ਨੇ ਆਪਣੇ ਹਿੱਸੇ ਦੀ ਨਹਿਰ ਦੀ ਉਸਾਰੀ ਪੂਰੀ ਕੀਤੀ ਹੋਈ ਹੈ, ਹੁਣ ਵਾਰੀ ਤੁਹਾਡੀ ਹੈ ਸੱਜਣੋ, ਜਲਦੀ ਤੋਂ ਜਲਦੀ ਇਹਨੂੰ ਕੰਪਲੀਟ ਕਰ ਦਿਓ। ਦੂਸਰੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਤੁਹਾਡੇ ਦੋਨਾਂ ਹੀ ਰਾਜਾਂ ਦੇ ਵਿੱਚੋਂ ਕੋਈ ਵੀ ਸਟੇਟ ਦੇ ਵਿੱਚ ਜਿਹੜੇ ਪੋਲੀਟੀਸ਼ੀਅਨਸ ਆ ਉਹ ਐਜੀਟੇਸ਼ਨ ਨਹੀਂ ਕਰਨਗੇ, ਕੋਈ ਜਿੱਦਾਂ ਕੱਲ ਚਟਾਲਿਆਂ ਨੇ ਕੀਤਾ। ਉਹ ਕਹਿੰਦੇ ਕਿ ਤੁਹਾਡੇ ਚੋਂ ਕੋਈ ਵੀ ਅੰਦੋਲਨ ਨਹੀਂ ਕਰ ਸਕਦਾ। ਇਹ ਚਟਾਲਿਆਂ ਵਾਲੇ ਨਹੀਂ, ਚਟਾਲਿਆਂ ਦੇ ਜਿਹੜੇ ਬੇਲੀ ਇੱਧਰ ਬੈਠੇ ਉਹਨਾਂ ਦੀ ਵੀ ਇੱਕ ਬੁਰੀ ਖਬਰ ਆ, ਕਿਉਂਕਿ ਉਹਨਾਂ ਨੇ ਕੋਸ਼ਿਸ਼ ਕਰਨੀ ਸੀ ਜਾ ਕੇ ਅੱਗੇ ਵਾਂਗੂ ਬਠਲ ਤਾਮੀਏ ਚੁੱਕ ਕੇ ਕਰੇਨਾ ਲੈ ਕੇ ਕਿ ਅਸੀਂ ਇਹਦੀ ਬੁਰਾਈ ਕਰਾਂਗੇ, ਅਸੀਂ ਇਹ ਬੰਨ ਨਹੀਂ ਦੇਣੀ। ਵੈਸੇ ਐਲਾਨ ਇਹਨਾਂ ਨੇ ਕੀਤਾ ਹੋਇਆ ਕਿ ਅਸੀਂ ਛਾਤੀਆਂ ਵੀ ਡਾਵਾਂਗੇ ਟੈਂਕਾਂ ਦੇ ਥੱਲੇ, ਪਰ ਉਹ ਮੈਨੂੰ ਲੱਗਦਾ ਕਿ ਨੌਬਤ ਨਹੀਂ ਆਉਣ ਦੇਣੀ ਸੁਪਰੀਮ ਕੋਰਟ ਨੇ। ਦੂਸਰੀ ਗੱਲ ਉਹਨਾਂ ਨੇ ਇਹ ਕਹੀ ਹੈ, ਉਹ ਕਹਿੰਦੇ ਕਿ ਦੇਖੋ ਹਰੇਕ ਹਾਲ ਦੇ ਵਿੱਚ, ਹਰ ਹਾਲ ਦੇ ਵਿੱਚ, ਹਰ ਹੀਲੇ ਦੇ ਵਿੱਚ ਤੁਹਾਨੂੰ ਕੋਰਟ ਦੇ ਫੈਸਲੇ ਦਾ ਸਨਮਾਨ ਕਰਨਾ ਹੀ ਪਵੇਗਾ, ਯਾਨੀ ਤੁਸੀਂ ਬਚ ਨਹੀਂ ਸਕਦੇ। ਹਾਂ, ਉਹਨਾਂ ਨੇ ਕਿਹਾ ਕਿ ਤੁਹਾਨੂੰ ਇੱਕ ਲੰਮੀ ਤਰੀਕ ਦੇ ਦਿੰਦੇ ਹਾਂ, ਮਸਲਨ 7 ਸਤੰਬਰ ਤੱਕ ਦੀ ਉਹਨਾਂ ਨੇ ਮਿਆਦ ਦੇ ਦਿੱਤੀ ਹੈ ਕਿ ਅਗਲੀ ਸੁਣਵਾਈ ਤੱਕ ਤੁਹਾਨੂੰ ਅਸੀਂ ਟਾਈਮ ਦੇ ਦਿੰਦੇ ਹਾਂ, ਤੁਸੀਂ ਕੇਂਦਰ ਦੇ ਨਾਲ ਗੱਲਬਾਤ ਕਰ ਲਓ, ਔਰ ਦੋਵੇਂ ਰਾਜ ਆ ਜਿਹੜੇ ਆਪੋ ਦੇ ਵਿੱਚ ਬਹਿ ਕੇ ਨਜਿੱਠ ਲਵੋ ਕਿ ਕਿਸ ਤਰ੍ਹਾਂ ਕਰਨਾ। ਇਹਦਾ ਮਤਲਬ ਹੈ ਕਿ ਸੁਪਰੀਮ ਕੋਰਟ ਨੇ ਸਾਰਾ ਵਰਕਾ ਪਾੜ ਦਿੱਤਾ, ਇਸ ਚੈਪਟਰ ਨੂੰ ਬਿਲਕੁਲ ਉਹਨਾਂ ਨੇ ਕਲੋਜ਼ ਕਰ ਦਿੱਤਾ ਕਿ ਭਾਈ ਤੁਹਾਨੂੰ ਨਹਿਰ ਬਣਾਉਣੀ ਹੀ ਪਵੇਗੀ। ਤੇ ਉਧਰ ਸਾਡੇ ਜਿਹੜੇ ਪਾਣੀਆਂ ਦੇ ਰਾਖੇ ਪਾਰਟ 2 ਵਾਲੇ ਆ, ਕੈਪਟਨ ਅਮਰਿੰਦਰ ਸਿੰਘ, ਉਹ ਕਹਿੰਦੇ ਜੀ ਮੈਂ ਸਵਾਗਤ ਕਰਦਾ, ਇਸ ਫੈਸਲੇ ਦਾ ਮੈਂ ਸਵਾਗਤ ਕਰਦਾ। ਉਹ ਕਹਿੰਦੇ ਜੀ ਕਿ ਇਹਨਾਂ ਨੇ ਜੋ ਸਾਨੂੰ ਗੱਲਬਾਤ ਦਾ ਸੁਝਾਅ ਦਿੱਤਾ, ਅਸੀਂ ਇਹਦਾ ਇਸਤਕਬਾਲ ਕਰਦੇ ਹਾਂ, ਖੈਰ ਮਕਦਮ ਕਹਿੰਦੇ ਆ ਇਸ ਚੀਜ਼ ਨੂੰ। ਉਹ ਅੱਜ ਨਰਿੰਦਰ ਮੋਦੀ ਸਾਹਿਬ ਨੂੰ ਮਿਲਣ ਵੀ ਚਲੇ ਗਏ, ਉੱਥੇ ਪਤਾ ਨਹੀਂ ਕਿਹੜੀ ਗੱਲਬਾਤ ਹੋਈ ਆ, ਪਤਾ ਨਹੀਂ, ਪਰ ਲੋਕ ਪੁੱਛਦੇ ਆ ਕਿ ਜਦੋਂ ਪਿਛਲੇ ਸਾਲ ਏਦਾਂ ਹੀ ਇੱਕ ਫੈਸਲਾ ਸੁਪਰੀਮ ਕੋਰਟ ਚੋਂ ਉਲਟ ਆਇਆ ਸੀ ਪੰਜਾਬ ਦੇ, ਉਦੋਂ ਤੇ ਜੇਬ ਚੋਂ ਝੱਟ ਕੱਢ ਕੇ ਅਸਤੀਫਾ ਤੇ ਸਾਹਮਣੇ ਰੱਖ ਦਿੱਤਾ ਸੀ ਕਿ ਲਓ ਜੀ ਅਸੀਂ ਚੱਲੇ ਆ, ਪੰਜਾਬ ਦੇ ਹਿੱਤ ਸਾਨੂੰ ਪਿਆਰੇ ਆ, ਅਸੀਂ ਪੰਜਾਬ ਲਈ ਅਸਤੀਫੇ ਦੇ ਚੱਲੇ ਆ। ਤੇ ਅੱਜ ਪੰਜਾਬ ਤੇ ਉੱਥੇ ਹੀ ਖੜਾ ਵਿਚਾਰਾ, ਪੰਜਾਬ ਤੇ ਉੱਥੇ ਹੀ ਖੜਾ, ਪੰਜਾਬ ਤੇ ਜ਼ਾਰੋ ਜ਼ਾਰ ਹੋ ਰਿਹਾ। ਅੱਜ ਤੁਹਾਡੇ ਅਸਤੀਫੇ ਕਿੱਧਰ ਗਏ ਆ? ਦਰਅਸਲ ਇਹਨਾਂ ਨੇ ਮੋਹਰ ਲਾਤੀ ਇਸ ਗੱਲ ਤੇ ਕਿ ਉਹ ਜਿਹੜੇ ਅਸਤੀਫੇ ਸੀ, ਉਹ ਅਸਤੀਫੇ ਨਹੀਂ, ਉਹ ਸਿਆਸੀ ਲਤੀਫੇ ਸੀ ਜਿਹੜੇ ਉਦੋਂ ਲੋਕਾਂ ਨੂੰ ਸੁਣਾ ਗਏ, ਪਰ ਲੋਕਾਂ ਨੇ ਚੰਗੀ ਤਰ੍ਹਾਂ ਉਹਨਾਂ ਦਾ ਮੁੱਲ ਵੀ ਪਾ ਦਿੱਤਾ। ਹੁਣ ਦੇਖੋ, ਜੇ ਆਈਏ ਗੱਲ ਕੰਮ ਦੀ, ਤੇ ਵੈਸੇ ਸਾਰੀਆਂ ਕੰਮ ਦੀਆਂ ਗੱਲਾਂ ਆ, ਪਰ ਜੇ ਕੰਮ ਦੀ ਗੱਲ ਤੇ ਆਈਏ ਤੇ ਪੰਜਾਬ ਦੇ ਕੋਲ ਹੁਣ ਕਾਨੂੰਨੀ ਬਦਲ ਕੋਈ ਰਾਜ ਕਰਨਵੀਰ ਸਿੰਘ ਜੀ ਨਹੀਂ ਰਹਿੰਦਾ, ਕੋਈ ਵੀ ਨਹੀਂ ਬਚਦਾ। ਹੁਣ ਇੱਕੋ ਇੱਕ ਹੀਲਾ ਹੈ, ਪਰ ਉਹ ਕੈਪਟਨ ਅਮਰਿੰਦਰ ਸਿੰਘ ਕਰੇਗਾ ਨਹੀਂ, ਕਿਉਂਕਿ ਉਹ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਸੁਰ ਦੇ ਨਾਲ ਸੁਰ ਲਾ ਕੇ ਚੱਲਦਾ ਪਿਆ। ਉਹ ਏਦਾਂ ਲੱਗਦਾ ਹੀ ਨਹੀਂਗਾ ਕਿ ਵਿਰੋਧੀ ਧਿਰ ਦਾ ਚੀਫ ਮਿਨਿਸਟਰ ਆ, ਉਹ ਏਦਾਂ ਹੀ ਲੱਗਦਾ ਕਿ ਜਿਵੇਂ ਇਹਨਾਂ ਦੀ ਪਾਰਟੀ ਦਾ ਹੀ ਚੀਫ ਮਿਨਿਸਟਰ ਆ। ਸੋ ਉਹਦੇ ਸੁਰ ਰਲੇ ਹੋਇਆ, ਪਰ ਉਹ ਆਪਸ਼ਨ ਕੀ ਆ ਕਿ ਇਹ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਇਹ ਰਾਸ਼ਟਰਪਤੀ ਦੀ ਰਾਏ ਮੰਗ ਸਕਦੇ ਆ ਕਿ ਕੀ ਜਿਹੜੀ 78 ਧਾਰਾ, ਖਾਸ ਤੌਰ ਤੇ 78 ਤੇ 79, ਕੀ ਇਹ ਸੰਵਿਧਾਨ ਦੀ 262 ਧਾਰਾ ਦਾ ਉਲੰਘਣ ਨਹੀਂ ਹੈ? ਤੁਸੀਂ ਜੇ ਉਹਦੇ ਤੇ ਰਾਏ ਮੰਗ ਸਕਦੇ ਹੋ, ਦੂਸਰੀਆਂ ਚੀਜ਼ਾਂ ਤੇ ਰਾਏ ਮੰਗ ਸਕਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਸਮਝੌਤੇ ਰੱਦ ਕਰਨ ਵਾਲੇ ਬਿੱਲ ਲਿਆਂਦਾ ਸੀਗਾ ਉਹ ਜਾਇਜ਼ ਆ ਜਾਂ ਨਜਾਇਜ਼ ਆ, ਤਾਂ ਫਿਰ ਸਾਡੀ ਵੀ ਇੱਕ ਇੰਨੀ ਕੁ ਗੱਲ ਮੰਨ ਲਓ,
ਸਾਨੂੰ ਵੀ ਰਾਏ ਦੇ ਦਿਓ ਕਿ ਧਾਰਾ 78 ਤੇ 79 ਕੀ ਜਾਇਜ਼ ਆ। ਸੋ ਇਹੋ ਹੀ ਨੁਕਤਾ ਇੱਕ ਬਚਦਾ, ਬਾਕੀ ਕੋਈ ਨੁਕਤਾ ਬਚਦਾ ਨਹੀਂ। ਪਰ ਇਸ ਨੁਕਤੇ ਨੂੰ ਵਰਤਿਆ ਨਹੀਂ ਜਾਣਾ। ਜੇ ਵਰਤਿਆ ਹੁੰਦਾ ਤੇ ਸ਼ਾਇਦ ਹੁਣ ਤੱਕ ਕੋਈ ਨਾ ਕੋਈ ਹੱਲ ਹੋਰ ਨਿਕਲ ਜਾਂਦਾ। ਪਰ ਹਾਲ ਦੀ ਘੜੀ ਕੈਪਟਨ ਅਮਰਿੰਦਰ ਸਿੰਘ ਮੱਧਮ ਸੁਰਾਂ ਵਾਲੇ, ਅੱਗੇ ਤੇ ਬਹੁਤ ਗਰਮ ਸੁਰਾਂ ਵਾਲੇ ਸੀ, ਹੁਣ ਮੱਧਮ ਸੁਰਾਂ ਵਾਲੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ, ਉਹ ਕੋਈ ਨਾ ਕੋਈ ਵਿਚਲਾ ਰਾਹ ਲੱਭਣ ਦੀ ਕੋਸ਼ਿਸ਼ ਕਰਨਗੇ। ਦੇਖਦੇ ਆ ਕਿ ਉਹ ਰਾਹ ਉਹਨਾਂ ਨੂੰ ਕਿਸ ਮੰਜ਼ਿਲ ਤੇ ਪਹੁੰਚਾਉਂਦਾ ਹੈ। ਜੀ ਜੀ ਜੀ। ਅਗਲੀ ਗੱਲ ਕਰੀਏ, ਪੰਜਾਬ ਹਰਿਆਣਾ ਹਾਈ ਕੋਰਟ ਦੇ ਬਾਹਰ ਵਿਅਕਤੀ ਨੇ ਲਗਾਈ ਅੱਗ। ਇਹ ਅੱਜ ਘਟਨਾ ਵਾਪਰੀ ਆ ਰਾਜਕਰਨਵੀਰ ਸਿੰਘ ਜੀ ਸ਼ਾਮੀ ਜੀ। ਦਰਅਸਲ ਇਹ ਵਿਅਕਤੀ ਹੈ ਜਿਹੜਾ ਧੂਰੀ ਇਲਾਕੇ ਦਾ ਦੱਸਿਆ ਜਾਂਦਾ ਹਾਲੇ ਤੱਕ, ਕਿਉਂਕਿ ਸ਼ਾਮ ਦੀ ਘਟਨਾ ਪਿੰਡ ਪੁੰਡ ਦਾ ਤਾਂ ਨਹੀਂ ਪਤਾ ਲੱਗਿਆ, ਪਰ ਦੱਸਦੇ ਆ ਕਿ ਧੂਰੀ ਦਾ ਹੋ ਸਕਦਾ, ਧੂਰੀ ਦਾ ਲੋਕਲ ਰਹਿਣ ਵਾਲਾ ਹੋਵੇ। ਤੇ ਇਹਦੀ ਪਛਾਣ ਹੈ ਜਿਹੜੀ ਸੁਰਿੰਦਰ ਕੁਮਾਰ ਦੇ ਰੂਪ ਵਜੋਂ ਹੋਈ ਆ ਜੀ। ਇਹ ਗਿਆ ਸੀਗਾ, ਇਹਦੇ ਕੋਲੋਂ ਕੁਛ ਜਲਨਸ਼ੀਲ ਪਦਾਰਥ ਮਿਲੇ ਆ, ਜ਼ਹਿਰੀਲੇ ਪਦਾਰਥ ਵੀ ਮਿਲੇ ਆ। ਜੋ ਇਹਦਾ ਬੈਗ ਸੀਗਾ, ਅੱਗ ਲਾ ਲਈ ਇਹਨੇ ਉੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਮੂਹਰੇ। ਦੱਸਿਆ ਇਹ ਜਾਂਦਾ, ਜੋ ਹੁਣ ਤੱਕ ਮੁੱਢਲੀ ਜਾਣਕਾਰੀ ਆ, ਕਿ ਇਹ ਵਿਅਕਤੀ ਸੀਗਾ ਜਿਹੜਾ, ਇਹਦਾ ਕੋਈ 60-70 ਕਰੋੜ ਰੁਪਏ ਦੇ ਘਪਲੇ ਦਾ ਮਾਮਲਾ ਸੀਗਾ। ਹੋ ਸਕਦਾ ਕਿ ਇਹਦਾ ਪਾਰਟਨਰ ਹੈ ਜਿਹੜਾ ਕੋਈ ਧੋਖਾ ਦੇ ਗਿਆ ਹੋਵੇ, ਕਿਉਂਕਿ ਜੋ ਮੁੱਢਲੀ ਜਾਣਕਾਰੀ ਆਈ ਹੈ ਇਹੋ ਹੀ ਆ ਰਹੀ ਹੈ ਕਿ 60-70 ਕਰੋੜ ਦਾ ਰੌਲਾ ਸੀਗਾ। ਔਰ ਇਸ ਰੌਲੇ ਦੇ ਚੱਲਦਿਆਂ ਹੀ ਉਹ ਬੰਦਾ ਇੱਥੇ ਦਰਖਾਸਤ ਲੈ ਕੇ ਆਇਆ ਸੀ, ਇੱਕ ਫਰਿਆਦ ਲੈ ਕੇ ਆਇਆ ਸੀ ਚੀਫ ਜਸਟਿਸ ਕੋਲ। ਉਹ ਫਰਿਆਦ ਉਹਦੀ ਉੱਥੇ ਨਹੀਂ ਸੁਣੀ ਗਈ, ਜਾਂ ਉਹਨੂੰ ਮੌਕਾ ਹੀ ਨਹੀਂ ਮਿਲਿਆ, ਜਾਂ ਅੱਗੇ ਜਾਣ ਹੀ ਨਹੀਂ ਦਿੱਤਾ ਗਿਆ। ਐਸਾ ਕੁਛ ਵਾਪਰਿਆ ਕਿ ਨਿਰਾਸ਼ ਹੋ ਕੇ ਉਹਨੇ ਆਪਣੇ ਆਪ ਨੂੰ ਜਲਾ ਲਿਆ, ਆਤਮਘਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲ ਦੀ ਘੜੀ ਉਹਨੂੰ ਸੈਕਟਰ 16 ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸਥਿਤੀ ਉਹਦੀ ਸਥਿਰ ਦੱਸੀ ਜਾਂਦੀ ਹੈ। ਹੁਣ ਅਸੀਂ ਇੰਨਾ ਹੀ ਕਹਿ ਸਕਦੇ ਕਿ ਚਲੋ ਉਹਦੀ ਜਾਨ ਬਚ ਜਾਵੇ। ਪਰ ਰਾਜਕਰਨਵੀਰ ਸਿੰਘ ਜੀ, ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਇੱਥੇ ਆਖਰ ਹੋ ਕੀ ਰਿਹਾ। ਦੇਖੋ, ਸਾਨੂੰ ਉਹ ਦਿਨ ਵੀ ਯਾਦ ਆ ਜਿੱਦਣ ਪੈਨਸ਼ਨ ਨਾ ਮਿਲਣ ਤੋਂ ਕਪੂਰਥਲੇ ਜ਼ਿਲ੍ਹੇ ਦੀ ਇੱਕ ਤਹਿਸੀਲ ਦੇ ਅੱਗੇ ਇੱਕ ਬਜ਼ੁਰਗ ਨੇ ਖੁਦ ਨੂੰ ਜਲਾ ਲਿਆ ਸੀ ਕਿਉਂਕਿ ਉਹਨੂੰ ਪੈਨਸ਼ਨ ਹੀ ਨਹੀਂ ਸੀ ਮਿਲੀ। ਤੇ ਉਲਟਾ ਉਥੋਂ ਦੀ ਜਿਹੜੀ ਬੀਬੀ ਜਗੀਰ ਕੌਰ ਵਿਧਾਇਕਾ ਸੀਗੀ, ਤੇ ਉਹ ਕਹਿੰਦੀ ਸੀ ਚੰਗਾ ਹੋ ਗਿਆ, ਮਰ ਗਿਆ ਖੱਪ ਗਿਆ, ਕੋਈ 4 ਲੱਖ ਰੁਪਈਆ ਇਹਦੇ ਘਰਦਿਆਂ ਨੂੰ ਮਿਲ ਜੂਗਾ, ਉਹਦੀ ਸ਼ਰਾਬੜ ਜਿਹਾ ਸੀ, ਉਹਦਾ ਕੀ ਫਾਇਦਾ। ਇਹੋ ਜਿਹਾ ਉਹਨੇ ਚੈਨਲ ਤੇ ਆ ਕੇ ਇੱਕ ਇੰਟਰਵਿਊ 'ਚ ਕਿਹਾ ਸੀ। ਇਸ ਤਰ੍ਹਾਂ ਦੀਆਂ ਹੋਰ ਵੀ ਘਟਨਾਵਾਂ ਨੇ। ਮੈਨੂੰ ਇੱਕ ਯਾਦ ਹੈ ਘਟਨਾ ਸਮਾਣੇ ਦੀ। ਸਮਾਣੇ ਲਾਗੇ ਦਾ ਇੱਕ ਕਿਸਾਨ ਸੀ, ਉਹਨੇ ਕੰਬਾਈਨ ਲੈ ਲਈ, ਕੰਬਾਈਨ ਦੇ ਦਸਤਾਵੇਜ਼ ਕੰਪਨੀ ਵਾਲਿਆਂ ਨਾ ਦਿੱਤੇ, ਉਹ ਹਾਰ ਕੇ ਇੱਕ ਥਾਣੇਦਾਰ ਕੋਲ ਗਿਆ, ਥਾਣੇਦਾਰ ਵੀ 70,000 ਰੁਪਇਆ ਉਹਦਾ ਖਾ ਗਿਆ, ਉਹਨੇ ਵੀ ਉਹਨੂੰ ਕਾਗਜ਼ਾਤ ਨਹੀਂ ਲੈ ਕੇ ਦਿੱਤੇ। ਤੇ ਜਦੋਂ ਉਹ ਇਸ ਤਰ੍ਹਾਂ ਦਰਖਾਸਤਾਂ ਲਈ ਗਿਆ, ਕਦੀ ਕਿਤੇ ਵੀ ਜਦੋਂ ਉਹਦੀ ਸੁਣਵਾਈ ਨਹੀਂ ਹੋਈ, ਅਖੀਰ ਉਹ ਕਿਸਾਨ ਜ਼ਹਿਰ ਖਾ ਕੇ ਮਰ ਗਿਆ ਸੀ। ਉਹਦਾ ਕੀ ਕਸੂਰ ਸੀ? ਸੋ ਇਸ ਤਰ੍ਹਾਂ ਦਾ ਇੱਕ ਨਿਚੋੜ ਨਿਕਲਦਾ ਰਾਜਕਰਨਵੀਰ ਸਿੰਘ ਜੀ, ਕਿ ਇਹੋ ਜਿਹੀ ਅਫਸਰਸ਼ਾਹੀ, ਇਹੋ ਜਿਹੀ ਨੇਤਾਗਿਰੀ, ਇਹੋ ਜਿਹਾ ਸਿਸਟਮ ਭੱਠ ਚ ਪਾਉਣਾ। ਜਿਹੜੇ ਬੰਦੇ ਨੂੰ ਲੋੜ ਆ, ਜਦੋਂ ਉਹਦੀ ਕਿਸੇ ਤੱਕ ਪਹੁੰਚ ਹੀ ਹੈ ਨਹੀਂ, ਮਸਲਨ ਚੀਫ ਜਸਟਿਸ ਆ ਜਾਂ ਕੋਈ MLA ਆ ਜਾਂ ਮੰਤਰੀ ਆ, ਜਦੋਂ ਉਹਦੇ ਤੱਕ ਆਮ ਬੰਦੇ ਨੇ ਪਹੁੰਚਣਾ ਹੀ ਨਹੀਂ, ਆਮ ਬੰਦੇ ਦੀ ਕੋਈ ਸੁਣਵਾਈ ਹੋਈ ਨਹੀਂ, ਤੇ ਫਿਰ ਇਸ ਸਿਸਟਮ ਨੂੰ ਕੀ ਕਰਨਾ ਦੇਣਾ ਚਾਹੀਦਾ, ਕੋਈ ਨਵਾਂ ਸਿਸਟਮ ਲੱਭਣਾ ਚਾਹੀਦਾ। ਇਹ ਇਸ ਤਰ੍ਹਾਂ ਜੇ ਆਮ ਬੰਦੇ ਦੀ ਕਿਤੇ ਸੁਣਵਾਈ ਨਹੀਂ ਤੇ ਆਖਰ ਉਹ ਜਾਏ ਤੇ ਜਾਏ ਕਿੱਥੇ? ਹੁਣ ਅਸੀਂ ਇਹ ਤੇ ਨਹੀਂ ਕਹਿ ਸਕਦੇ ਕਿ ਉਹ ਖੁਦਕੁਸ਼ੀ ਕਰ ਜਾਵੇ, ਪਰ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਹੈ ਨਾ ਕਿ ਜੇ ਇੰਨੇ ਸਾਲਾਂ ਦੇ ਵਿੱਚ, 7 ਦਹਾਕਿਆਂ ਦੇ ਵਿੱਚ ਅਜੇ ਤੱਕ ਇਹ ਪ੍ਰਬੰਧ ਨਹੀਂ ਕੀਤਾ ਜਾ ਸਕਿਆ ਕਿ ਆਮ ਬੰਦੇ ਦੀ ਸੁਣਵਾਈ ਕਿੱਥੇ ਹੋਣੀ ਆ, ਤੇ ਫਿਰ ਸੁਣਵਾਈ ਹੋ ਕੇ ਇਨਸਾਫ ਮਿਲਣ ਦੀ ਗਰੰਟੀ ਹੈ, ਉਹ ਤੇ ਮੇਰੇ ਖਿਆਲ ਦੇ ਨਾਲ ਸਦੀਆਂ ਬਾਅਦ ਵੀ ਨਹੀਂ ਸਾਨੂੰ ਮਿਲਣੀ। ਜੀ ਸਹੀ ਗੱਲ ਆ ਮਿੰਟੂ ਜੀ। ਤੇ ਮਿੰਟੂ ਗੁਰੂਸਰੇ ਜੀ, ਅਗਲੀ ਗੱਲ ਕਰੀਏ। ਕੈਪਟਨ ਅਮਰਿੰਦਰ ਨੇ ਇਰਾਕ ਦੇ 39 ਨੌਜਵਾਨਾਂ ਨੂੰ ਜਲਦੀ ਲਿਆਉਣ ਦੇ ਲਈ ਕੇਂਦਰ ਨੂੰ ਦਿੱਤਾ ਹਲੂਣਾ। ਦੇਖੋ, ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਵਧੀਆ ਹੈ, ਔਰ ਇਹ ਚੀਫ ਮਿਨਿਸਟਰ ਨੂੰ ਦੇਣਾ ਵੀ ਚਾਹੀਦਾ, ਕਿਉਂਕਿ 39 ਪੰਜਾਬੀਆਂ ਦੀ ਜਾਨ ਦਾ ਸਵਾਲ ਆ। ਪਰ ਮੈਂ ਜਦੋਂ ਇੱਧਰ ਆਇਆ ਪੱਤਰਕਾਰੀ ਵਿੱਚ ਮਜ਼ਦੂਰ ਬਣ ਕੇ, ਤਾਂ ਇੱਕ ਸਮਾਗਮ ਦੇ ਵਿੱਚ ਮੈਂ ਗਿਆ, ਉੱਥੇ ਬਹੁਤ ਵੱਡਾ ਇੱਕ ਬੁੱਧੀਜੀਵੀ ਸੀਗਾ, ਤੇ ਉਹਨੇ ਗੱਲ ਦੱਸੀ ਸੀ ਕਿ ਸਭ ਤੋਂ ਪੱਤਰਕਾਰਤਾ ਦੇ ਵਿੱਚ ਜ਼ਰੂਰੀ ਚੀਜ਼ ਹੁੰਦੀ ਹੈ ਟਾਈਮਿੰਗ। ਖਬਰ ਦੀ ਟਾਈਮਿੰਗ ਕੀ ਹੈ, ਘਟਨਾ ਦੀ ਟਾਈਮਿੰਗ ਕੀ ਹੈ। ਤਾਂ ਮੇਰੇ ਖਿਆਲ ਦੇ ਨਾਲ ਉਸ ਨਜ਼ਰੀਏ ਨਾਲ ਦੇਖੀਏ ਨਾ ਕਿ ਟਾਈਮਿੰਗ ਕੀ ਹੈ। ਟਾਈਮਿੰਗ ਕੀ ਹੈ ਕਿ ਮਸੂਲ ਦੇ ਵਿੱਚੋਂ ਕਬਜ਼ਾ ਜਿਹੜਾ IS ਦਾ ਛੁੱਟ ਚੁੱਕਾ, ਜਿਹੜਾ ਇੱਥੋਂ ਦਾ
ਵਿਦੇਸ਼ ਰਾਜ ਮੰਤਰੀ ਹੈ ਸਾਬਕਾ ਜਨਰਲ VK ਸਿੰਘ, ਉਹ ਉਧਰ ਨੂੰ ਰਵਾਨਾ ਹੋ ਚੁੱਕਾ। ਗੱਲਬਾਤ ਦਾ ਚੈਨਲ ਖੁੱਲ ਗਿਆ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਨੀਂਦ ਖੁੱਲ ਗਈ। ਸੋ ਮੈਂ ਤਾਂ ਉਹ ਉਦਾਹਰਨ ਦਿੱਤੀ ਸੀ ਤੁਹਾਨੂੰ ਟਾਈਮਿੰਗ ਵਾਲੀ, ਕਿ ਟਾਈਮਿੰਗ ਦੇਖਣੀ ਬਣਦੀ। ਉਂਝ ਠੀਕ ਕੀਤਾ ਇਹਨਾਂ ਨੇ, ਚਲੋ ਹਲੂਣਿਆ ਕੋਈ ਮਾੜੀ ਗੱਲ ਨਹੀਂ ਕੀਤੀ, ਪਰ ਟਾਈਮਿੰਗ ਦੇਖਣ ਦੀ ਜ਼ਰੂਰਤ ਹੈ ਕਿ ਜਦੋਂ ਸਭ ਕੁਝ ਖੁੱਲ ਗਿਆ ਫਿਰ ਇਹਨਾਂ ਨੇ ਆਖਿਆ ਕਿਤੇ ਕੱਲ ਨੂੰ ਭਗਵੰਤ ਮਾਨ ਨਾ ਖੜ ਜਾਵੇ ਅੱਗੇ ਕਿ ਹਾਂ ਮੈਂ ਇਹਨਾਂ ਦੀ ਆਵਾਜ਼ ਚੁੱਕੀ ਸੀਗੀ, ਅਸੈਂਬਲੀ ਤੱਕ ਚੁੱਕੀ ਸੀ, ਇਹ ਕ੍ਰੈਡਿਟ ਨਾ ਲੈ ਜਾਵੇ, ਅਸੀਂ ਪਿੱਛੇ ਰਹਿ ਜਾਈਏ। ਸੋ ਹੁਣ ਇਹ ਵੀ ਬੋਲ ਪਿਆ, ਚਲੋ ਚੰਗਾ ਕੀਤਾ, ਸੋਹਣਾ ਕੀਤਾ, ਇਹ ਬੋਲ ਪਿਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਰਾਜ ਕਰਨਵੀਰ ਸਿੰਘ ਜੀ, ਕਿ ਅੱਜ ਤੱਕ ਜਿਹੜਾ ਹਰਜੀਤ ਮਸੀਹ ਉੱਥੇ ਮੁੜ ਕੇ ਆਇਆ ਪੰਜਾਬ ਦੇ ਵਿੱਚ, ਗੁਰਦਾਸਪੁਰ ਜ਼ਿਲ੍ਹੇ ਦਾ, ਜਿਹੜਾ ਉਹਨਾਂ ਦੇ ਨਾਲੋਂ ਆਇਆ, ਉਹਨੂੰ ਸਰਕਾਰ ਨੇ ਆਪਦੇ ਕੋਲ ਬੁਲਾ ਕੇ ਪੁੱਛਿਆ ਦੱਸਿਆ ਕਿਉਂ ਨਹੀਂ? ਚਲੋ ਇਰਾਕ ਦੇ ਨਾਲ ਜੋ ਗੱਲਬਾਤ ਕਰਨੀ ਹੈ ਉਹ ਤੇ ਵਿਦੇਸ਼ ਮੰਤਰਾਲੇ ਲੈਵਲ ਦੀ ਗੱਲ ਆ। ਜਿਹੜੀ ਪੰਜਾਬ ਸਰਕਾਰ ਨੇ ਹਰਜੀਤ ਮਸੀਹ ਦੇ ਨਾਲ ਆਪਣੇ ਪੱਧਰ ਤੇ ਗੱਲ ਕਰਨੀ ਸੀ, ਜੇ ਇਹਨਾਂ ਨੂੰ ਇੰਨਾ ਹੀ ਫਿਕਰ ਸੀ ਜਾਨਾਂ ਦਾ ਹੁਣ ਤੱਕ ਦਾ, ਉਸ ਬੰਦੇ ਦਾ ਖੁਰਾ ਖੋਜ ਕਿਉਂ ਨਹੀਂ ਇਹਨਾਂ ਨੇ ਲੱਭਿਆ? ਕਿਉਂ ਨਹੀਂ ਪੁੱਛ ਪੜਤਾਲ ਕੀਤੀ ਕਿ ਉਹ ਆਖਰ ਮੁੰਡੇ ਹੈ ਤੇ ਹੈਨ ਕਿੱਥੇ? ਦੂਜੀ ਗੱਲ ਆ, ਇਹਨਾਂ ਨੇ ਅੱਜ ਤੱਕ ਹੁਣ ਸਰਕਾਰ ਨੂੰ 100 ਦਿਨ ਤੋਂ ਵੀ ਉੱਤੇ ਹੋ ਗਿਆ ਜੀ, ਅੱਜ ਤੱਕ ਇਹਨਾਂ ਨੇ ਕਦੇ ਇੱਕ ਚਿੱਠੀ ਲਿਖ ਕੇ ਵੀ ਪੁੱਛਿਆ ਦਿੱਲੀ ਵਾਲਿਆਂ ਨੂੰ ਕਿ ਹਾਂ ਭਾਈ ਉਹ ਮੁੰਡੇ ਸਾਡੇ ਕਿੱਥੇ ਆ, ਤੇ ਜੇ ਉਹ ਸੁਰੱਖਿਅਤ ਨੇ ਘੱਟੋ ਘੱਟ ਇਹ ਤੇ ਦੱਸੋ ਉਹ ਕਿਸ ਜਗ੍ਹਾ ਤੇ ਆ, ਔਰ ਤੁਸੀਂ ਉਹਨਾਂ ਨੂੰ ਸੁਰੱਖਿਅਤ ਲਿਆਉਣ ਲਈ ਹੁਣ ਤੱਕ ਯਤਨ ਕੀ ਕੀਤੇ ਆ ਜੀ? ਇੱਕ ਸਭ ਤੋਂ ਵੱਡਾ ਸਵਾਲ ਹੋਰ ਵੀ ਆ, ਅੱਜ ਐਜ਼ ਏ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਹਲੂਣਾ ਦਿੱਤਾ, ਚੰਗੀ ਗੱਲ ਆ, ਪਰ ਇੱਕ ਸਵਾਲ ਸਭ ਤੋਂ ਵੱਡਾ ਇਹ ਆ ਕਿ ਇਹਨਾਂ ਪੰਜਾਬੀਆਂ ਨੂੰ ਉੱਥੇ ਫਸਿਆ ਨੂੰ ਮੇਰੇ ਖਿਆਲ ਦੇ ਨਾਲ 2-3 ਸਾਲ ਹੋ ਗਏ ਆ ਜੀ ਜੀ, ਔਰ ਇਸ ਦੌਰਾਨ ਇਹ ਮੈਂਬਰ ਪਾਰਲੀਮੈਂਟ ਰਹੇ ਆ, ਔਰ ਮੈਂਬਰ ਪਾਰਲੀਮੈਂਟ ਹੀ ਨਹੀਂ, ਵਿਰੋਧੀ ਧਿਰ ਦੇ ਡਿਪਟੀ ਲੀਡਰ ਵੀ ਰਹੇ, ਜਾਨੀ ਸੋਨੀਆ ਗਾਂਧੀ ਤੋਂ ਦੂਜੇ ਨੰਬਰ ਤੇ ਲੀਡਰ। ਕਦੇ ਅਸੈਂਬਲੀ ਦੇ ਵਿੱਚ ਇਹਨਾਂ ਨੇ ਇਹ ਮੁੱਦਾ ਜਾ ਕੇ ਚੁੱਕਿਆ? ਮੁੱਦਾ ਇਹਨਾਂ ਨੇ ਕੀ ਚੁੱਕਣਾ ਸੀ? ਇਹ ਤੇ ਕਦੇ ਅਸੈਂਬਲੀ ਤੇ ਮੇਰੇ ਖਿਆਲ ਦੇ ਨਾਲ ਦਲੀਤ ਤੇ ਨਹੀਂ ਲੰਘੇ, ਜਾ ਕੇ ਦਲੀਤ ਦੇ ਨਾਲ ਕਹਿ ਕੇ ਵੀ ਨਹੀਂ ਲੰਘੇ ਹੋਣੇ। ਸੋ ਜੇ ਇੰਨਾ ਹੀ ਹੇਜ ਸੀ ਇਹਨਾਂ ਪੰਜਾਬੀਆਂ ਦਾ, ਘੱਟੋ ਘੱਟ ਜਾ ਕੇ ਅਸੈਂਬਲੀ ਦੇ ਵਿੱਚ ਜਿਵੇਂ ਭਗਵੰਤ ਮਾਨ ਹੋ ਰਹੀ ਹੈ ਮੁੱਦੇ ਚੁੱਕਦੇ ਰਹੇ ਆ, ਘੱਟੋ ਘੱਟ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਮੁੱਦੇ ਨੂੰ ਅਸੈਂਬਲੀ ਤੇ ਚੁੱਕਦੇ। ਉਦੋਂ ਫਰਜ਼ ਨਿਭਾਉਣਾ ਸੀ, ਉਦੋਂ ਨਹੀਂ ਨਿਭਾਇਆ। ਅੱਜ ਠੀਕ ਆ, ਅੱਜ ਵੀ ਜੇ ਨਿਭਾਇਆ ਉਹਦਾ ਅਸੀਂ ਸਵਾਗਤ ਕਰਦੇ ਹਾਂ, ਪਰ ਜੋ ਵੇਲਾ ਖੁੰਝਾਇਆ ਉਹਦੀ ਥੋੜੀ ਜਿਹੀ ਨੁਕਤਾਚੀਨੀ ਵੀ ਕਰਨੀ ਬਣਦੀ ਆ। ਵੈਸੇ ਦੁਆ ਕਰੀਏ ਰਲ ਮਿਲ ਕੇ ਕਿ ਉਹ ਜਿਹੜੇ ਪੰਜਾਬੀ ਆ ਆਪੋ ਆਪਣੇ ਘਰਾਂ ਦੇ ਵਿੱਚ ਆ ਜਾਣ, ਹੱਸਦੇ ਖੇਡਦੇ ਆ ਜਾਣ, ਬਹੁਤ ਨੇਕ ਹੋਏਗਾ। ਪਰ ਉਮੀਦ ਹੈ ਜਿਹੜੀ, ਕੁਝ ਲੋਕ ਕਹਿੰਦੇ ਕਿ ਉਮੀਦ ਘੱਟ ਆ। ਜੀ ਜੀ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ, ਸਿੰਜਾਈ ਵਿਭਾਗ ਦੇ ਇੰਜੀਨੀਅਰਾਂ ਨੇ ਵਿਜੀਲੈਂਸ ਵਿਰੁੱਧ ਮੋਰਚਾ ਖੋਲ੍ਹਿਆ। ਦੇਖੋ ਰਾਜ ਕਰਨਵੀਰ ਸਿੰਘ ਜੀ, ਇਹ ਜਿਹੜੇ ਇੰਜੀਨੀਅਰ ਸਾਹਿਬ ਆ ਨਾ, ਸਿੱਧੂ ਵਾਲੇ ਸੁਪਰਿੰਟੈਂਡੈਂਟ ਇੰਜੀਨੀਅਰ ਆ, ਉਹ ਸਸਪੈਂਡ ਕੀਤੇ ਆ, ਤੇ ਉਹਨਾਂ ਦੇ ਖਿਲਾਫ, ਸਿੱਧੂ ਸਾਹਿਬ ਦੇ ਖਿਲਾਫ ਵੀ ਇੱਕ ਮੋਰਚਾ ਖੁੱਲ ਗਿਆ। ਉਹਨਾਂ ਦੀ ਪਿੱਠ ਤੇ ਆ ਕੇ ਖੜ ਗਏ ਕੁਝ ਲੋਕ, ਉਹ ਕਹਿੰਦੇ ਕਿ ਇਹਨਾਂ ਦੇ ਨਾਲ ਧੱਕਾ ਹੋਇਆ। ਓਦਾਂ ਹੀ ਇਹ ਜਿਹੜੇ ਇੰਜੀਨੀਅਰ ਸਾਹਿਬ ਨੇ ਇਹ ਵੀ ਕਹਿੰਦੇ ਕਿ ਹਰੀਕੇ ਹੈਡਵਰਕਸ ਤੋਂ ਜਿਨ੍ਹਾਂ ਲੋਕਾਂ ਨੇ ਰੇਤਾ ਵੇਚੀ ਔਰ ਕਰੋੜਾਂ ਦਾ ਗਬਨ ਦਾ ਜਿਨ੍ਹਾਂ ਤੇ ਦੋਸ਼ ਲੱਗਾ ਰੇਤਾ ਵੇਚਣ ਦਾ, ਉਹ ਇੰਜੀਨੀਅਰ ਨਜਾਇਜ਼ ਰਗੜ ਦਿੱਤੇ ਵਿਜੀਲੈਂਸ ਨੇ। ਸੋ ਇਸ ਕਰਕੇ ਅਸੀਂ ਉਹਨਾਂ ਦੇ ਹੱਕ 'ਚ ਖੜੇ ਹਾਂ। ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਾ ਕੇ ਰੋਸ ਮੁਜ਼ਾਹਰਾ ਕੀਤਾ, ਅੱਛੀ ਖਾਸੀ ਤਾਦਾਦ ਸੀ, ਲੱਗਦਾ ਸੀਗਾ ਕਿ ਐਤਵਾਰ ਦੀ ਛੁੱਟੀ ਇਹਨਾਂ ਨੇ ਜਿਹੜੀ ਉਹ ਆਪਦੀ ਮਿਸ ਕਰ ਦਿੱਤੀ, ਉੱਥੇ ਚਲੇ ਗਏ। ਔਰ ਦੂਜੀ ਗੱਲ ਇਹ ਆ, ਇਹਨਾਂ ਨੇ ਇੱਕ ਜਾ ਕੇ ਉੱਥੇ ਹੋਰ ਵੀ ਗੱਲ ਕਹੀ ਆ, ਇਹ ਕਹਿੰਦੇ ਆ ਕਿ ਸਾਥੋਂ ਪਿਛਲੇ 10 ਸਾਲ ਦਾ ਰਿਕਾਰਡ ਮੰਗਿਆ ਜਾ ਰਿਹਾ। ਇਹਦਾ ਮਤਲਬ ਇਹ ਆ ਕਿ ਵਿਜੀਲੈਂਸ ਸਾਨੂੰ ਵਟਣਾ ਚਾੜ ਸਕਦੀ ਹੈ, ਇਸ ਕਰਕੇ ਅਸੀਂ ਵਿਰੋਧ ਕਰਦੇ ਹਾਂ। ਰਾਜ ਕਰਨਵੀਰ ਸਿੰਘ ਜੀ, ਇੱਥੇ ਭਾਰਤ ਦੇ ਵਿੱਚ ਇੱਕ ਉਲਟੀ ਗੰਗਾ ਚੱਲਣ ਡਈ ਹੈ ਅੱਜ ਕੱਲ੍ਹ, ਉਲਟੀ ਗੰਗਾ ਵਗਣ ਡਈ ਹੈ। ਉਹ ਕੀ ਆ? ਬਿਹਾਰ ਦੇ ਵਿੱਚ ਇੱਕ ਇੰਸਪੈਕਟਰ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਬਰਤਰਫ ਕਰ ਦਿੱਤਾ ਗਿਆ। ਹੋਇਆ ਕਿ 20,000 ਇੰਸਪੈਕਟਰ ਨੇ ਕਿਹਾ ਕਿ ਅਸੀਂ ਤੇ ਅੱਜ ਹੀ ਨੌਕਰੀ ਛੱਡਦੇ ਹਾਂ, ਨਹੀਂ ਤੇ ਹੜਤਾਲ ਚੱਲੇ ਆ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਸੀ ਅੱਜ ਇਹ ਸਾਡਾ ਮਿੱਤਰ ਪਿਆਰਾ ਫਸ ਗਿਆ, ਵਾਰੀ ਕੱਲ ਨੂੰ ਸਾਡੀ ਵੀ ਆ ਸਕਦੀ ਆ, ਕਿਉਂਕਿ ਅਸੀਂ ਵੀ ਤੇ ਇਸੇ ਘੜੇ ਦੇ ਢੱਕਣੇ ਆ। ਇੱਥੇ ਇੱਕ ਵਕੀਲ ਸਾਹਿਬਾ, ਸਾਡੇ ਪੰਜਾਬ ਦੀ ਘਟਨਾ, ਵਕੀਲ ਸਾਹਿਬਾ ਆਪਣੇ ਕੁੱਤੀ ਨੂੰ ਲੈ ਕੇ ਵਾਟਰ ਵਰਕਸ ਵਾਲੀ ਜਗ੍ਹਾ ਤੇ ਦਿੱਲੀ ਜਾਂਦੀ ਸੀ ਤੜਕੇ ਸੈਰ ਕਰਨ। ਕੁਝ ਲੋਕਾਂ ਨੇ ਵਿਰੋਧ ਕੀਤਾ, ਇੱਥੇ ਸੈਰ ਕਰਨ ਆਉਂਦੇ ਲੋਕ, ਘੁੰਮਣ ਘਮਾਉਣ ਆਉਂਦੇ ਆ, ਪਾਣੀ ਪੀਣ ਵਾਲਾ, ਤੇ ਤੁਸੀਂ ਇੱਥੇ ਲੈ ਕੇ ਕੁੱਤੇ ਨੂੰ ਨਹਾਉਣ ਧੋਣ ਵਾਲਾ ਕੰਮ ਸ਼ੁਰੂ ਕਰ ਦਿੱਤਾ। ਤੇ ਉਸ ਬੀਬੀ ਸਾਹਿਬਾ ਇੰਨਾ ਜ਼ਿਆਦਾ ਉਹਨੇ ਖਿਜਾ ਕੀਤਾ ਕਿ ਰੌਲਾ ਪਾ ਲਿਆ, ਤੇ ਰੌਲਾ ਬਾਅਦ ਦੇ ਵਿੱਚ ਇਹ ਪੈ ਗਿਆ ਕਿ ਸਾਰੇ ਪੰਜਾਬ ਦੇ ਵਕੀਲ ਸੀ ਜਿਹੜੇ ਹੜਤਾਲ ਤੇ ਚਲੇ ਗਏ। ਕਿਸੇ ਨੇ ਇਹ ਨਹੀਂ ਦੇਖਿਆ ਕਿ ਕਸੂਰ ਕਿਸ ਦਾ। ਜੀ ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਨੇ
ਨਵਜੋਤ ਸਿੱਧੂ ਵਾਲਾ ਮਾਮਲਾ ਤੁਹਾਨੂੰ ਦੱਸਿਆ। ਇਹ ਨਹੀਂ ਦੇਖਿਆ ਜਾਂਦਾ ਕਿ ਜਾਇਜ਼ ਕੀ ਹੈ ਨਜਾਇਜ਼ ਕੀ ਹੈ, ਚੱਕ ਕੇ ਹੜਤਾਲ ਕਰ ਦਿਓ। ਹੁਣ ਜਿਹੜਾ ਬੰਦਾ ਵਿਦਾ ਗਿਆ, ਜਿਹਨੇ ਕੋਈ ਮਾੜਾ ਕੰਮ ਨਹੀਂ ਕੀਤਾ, ਉਹਦਾ 10 ਸਾਲ ਦਾ ਛੱਡ ਕੇ ਭਾਵੇਂ 100 ਸਾਲ ਦਾ ਰਿਕਾਰਡ ਮੰਗਾਈ ਜਾਣ, ਉਹਨੂੰ ਕੀ ਦੁੱਖ ਤਕਲੀਫ ਆ? ਜੇ ਤੁਸੀਂ ਗਲਤ ਨਹੀਂ, ਤੁਸੀਂ ਇਸ ਤਰ੍ਹਾਂ ਦਾ ਵਿਰੋਧ ਕਿਉਂ ਕਰਦੇ ਪਏ? ਔਰ ਵਿਰੋਧ ਕੀ ਅਗਾਊ ਵਿਰੋਧ, ਅਗੇਤਾ ਹੀ ਵਿਰੋਧ। ਰਿਕਾਰਡ ਤੁਹਾਡੇ ਤੋਂ ਮੰਗਿਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇੱਥੋਂ ਜਾਪਦਾ ਇਹ ਆ ਕਿ ਇਹ ਤਰਪਕੇ ਪਏ ਆਪਣੇ ਆਪ ਦੇ ਵਿੱਚ। ਦੂਜੀ ਗੱਲ ਇਹ ਆ, ਅੱਜ ਤੇ ਇਹ ਲਾਮਬੱਧ ਹੋ ਕੇ ਇਸ ਤਰ੍ਹਾਂ ਦੀਆਂ ਸਟ੍ਰਾਈਕਾਂ ਕਰਦੇ ਪਏ ਆ, ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਕਰਦੇ ਪਏ ਆ। ਰਾਜ ਕਰਨਵੀਰ ਸਿੰਘ ਜੀ, ਇਹ ਪ੍ਰਦਰਸ਼ਨ, ਇਹ ਰੋਸ ਮੁਜ਼ਾਹਰੇ, ਇਹ ਨਾਅਰੇ ਉਦੋਂ ਕਿੱਥੇ ਚਲੇ ਗਏ ਸਨ ਜਦੋਂ ਇਹਨਾਂ ਦੇ ਕੋਲੋਂ ਕੰਨੋਂ ਫੜ ਕੇ ਗਲਤ ਕੰਮ ਕਰਾਏ ਜਾ ਰਹੇ ਸਨ। ਜੀ ਉਦੋਂ ਇਹੋ ਜਿਹੀ ਏਕਤਾ ਵਿਖਾਉਂਦੇ ਤੇ ਅੱਜ ਇਹਨਾਂ ਨੂੰ ਇੱਥੇ ਧੁੱਪ ਦੇ ਵਿੱਚ ਬਹਿ ਕੇ ਨਾਅਰੇ ਲਾਉਣ ਦੀ ਲੋੜ ਨਹੀਂ ਸੀ। ਸੋ ਇਹਨਾਂ ਨੂੰ ਕਿਤੇ ਨਾ ਕਿਤੇ ਅਫਸਰਸ਼ਾਹੀ ਵਾਲੇ ਲੋਕਾਂ ਨੂੰ, ਇਹਨਾਂ ਕਲਪੁਰਜਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਅਸੀਂ ਦਬਾਅ ਦੇ ਵਿੱਚ ਕੰਮ ਕਰਾਂਗੇ, ਫਿਰ ਦੂਜੀ ਸਰਕਾਰ ਜਦੋਂ ਆਏਗੀ ਉਹ ਸਾਨੂੰ ਲੇਖੇ ਦੇਣੇ ਵੀ ਪੈਣੇ ਆ। ਉਹਦੇ ਨਾਲ ਚੰਗਾ ਹੈ ਕਿ ਆ ਜਿਹੜੀ ਯੂਨਿਟੀ ਅਸੀਂ ਹੁਣ ਦਿਖਾ ਰਹੇ ਹਾਂ, ਇਹ ਯੂਨਿਟੀ ਉਦੋਂ ਵੀ ਦਿਖਾਈਏ, ਇੱਕ ਡਾ ਕੇ ਕਹੀਏ ਕਿ ਜਿਹੜਾ ਸਹੀ ਹੈ ਉਹ ਕਰਾਂਗੇ, ਜਿਹੜਾ ਗਲਤ ਆ ਉਸ ਨੂੰ ਅਸੀਂ ਨਕਾਰਾਂਗੇ, ਤਾਂ ਮੇਰੇ ਖਿਆਲ ਦੇ ਨਾਲ ਇਹ ਨੌਬਤ ਨਹੀਂ ਆਏਗੀ। ਜੀ ਜੀ ਬਿਲਕੁਲ ਮਿੰਟੂ ਜੀ। ਅਗਲੀ ਆਪਾਂ ਖਬਰ ਦੇ ਵੱਲ ਜੇ ਨਜ਼ਰ ਬਣਾਈਏ ਵੀ ਧਾਰਮਿਕ ਸੰਸਥਾਨਾਂ 'ਤੇ ਨਹੀਂ ਲੱਗਿਆ GST, ਮੰਤਰਾਲੇ ਨੇ ਸਾਫ਼ ਕੀਤਾ। ਦੇਖੋ, ਇਹ ਗੱਲ ਆਪਾਂ ਰਾਜ ਕਰਨਵੀਰ ਸਿੰਘ ਜੀ ਪਹਿਲੇ ਦਿਨ ਤੋਂ ਹੀ ਕਹਿੰਦੇ ਆ, ਪਰ ਕੁਛ ਸਾਡਾ ਭਾਰਤੀ ਮੀਡੀਆ ਦਾ ਹਿੱਸਾ ਹੈ ਨਾ ਜਿਹੜਾ, ਉਹ ਬਹੁਤ ਜ਼ਿਆਦਾ ਅੱਜ ਕੱਲ ਦੂਜੇ ਪਾਸੇ ਤੁਰਿਆ ਹੋਇਆ। ਇੱਥੇ ਪੱਛਮੀ ਬੰਗਾਲ ਦੇ ਵਿੱਚ ਫੇਕ ਫੋਟੋਆਂ ਲਾ ਲਾ ਕੇ ਉੱਥੇ ਇੰਨੀ ਜ਼ਿਆਦਾ ਵਾਇਲੈਂਸ ਕਰ ਦਿੱਤੀ, ਇੰਨੀ ਜ਼ਿਆਦਾ ਹਿੰਸਾ ਵਧਾ ਦਿੱਤੀ, ਛੱਡੋ ਗੱਲ ਦੀ। ਇੱਥੋਂ ਤੱਕ ਕਿ ਇੱਕ ਚੈਨਲ ਨੇ ਉਹ ਫੇਕ ਫੋਟੋਆਂ ਦਿਖਾ ਦਿੱਤੀਆਂ, ਜਿਹੜੀਆਂ ਫੋਟੋਆਂ ਉੱਥੇ ਹੈ ਹੀ ਨਹੀਂ ਸੀ, ਜਿਹੜੀਆਂ ਵਾਪਰੀਆਂ ਹੀ ਨਹੀਂ, ਫੋਟੋਆਂ ਘਟਨਾਵਾਂ ਦੀਆਂ ਵਾਪਰੀਆਂ ਹੀ ਨਹੀਂ, ਉਹਨਾਂ ਦੀਆਂ ਘਟਨਾਵਾਂ ਦੀਆਂ ਵੀ ਫੋਟੋਆਂ ਜਿਹੜੀਆਂ ਪਿਛਲੀਆਂ ਘਟਨਾਵਾਂ ਨਾਲ ਜੋੜ ਕੇ, ਜੋੜ ਤੋੜ ਕਰਕੇ, ਐਡਿਟ ਕਰਕੇ ਦਿਖਾ ਕੇ ਆਪਦਾ ਕੰਮ ਕਰ ਦਿੱਤਾ। ਇਸ ਤਰ੍ਹਾਂ ਦਾ ਬਹੁਤ ਕੁਛ ਆ। ਤਾਂ ਇਸ ਮਸਲੇ 'ਤੇ ਵੀ ਕਿਤੇ ਨਾ ਕਿਤੇ ਅਫਵਾਹਬਾਜ਼ੀ ਹੋਈ ਆ। ਲੋਕਾਂ ਨੂੰ ਕਹਿ ਦਿੱਤਾ ਗਿਆ ਜੀ GST ਹੈ ਜਿਹੜਾ ਦਰਬਾਰ ਸਾਹਿਬ ਤੇ ਲਾ ਦਿੱਤਾ ਗਿਆ, ਫਲਾਣੀ ਥਾਂ ਤੇ ਲਾ ਦਿੱਤਾ ਗਿਆ, ਧਮਕਾਣੀ ਥਾਂ ਤੇ ਲਾ ਦਿੱਤਾ ਗਿਆ। ਅੱਜ ਮੰਤਰਾਲੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਅਸੀਂ ਕਿਸੇ ਵੀ ਧਾਰਮਿਕ ਸਥਾਨ ਤੇ, ਚਾਹੇ ਉਹ ਗਿਰਜਾ ਘਰ ਹੋਵੇ, ਚਾਹੇ ਉਹ ਗੁਰੂ ਘਰ ਹੋਵੇ, ਚਾਹੇ ਮੰਦਿਰ ਹੋਵੇ, ਚਾਹੇ ਮਸਜਿਦ ਹੋਵੇ, ਅਸੀਂ ਕਿਤੇ ਵੀ GST ਨਹੀਂ ਲਾਇਆ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਾ ਹੀ ਅਸੀਂ ਕਿਸੇ ਕਿਸਮ ਦੇ ਪ੍ਰਸ਼ਾਦ ਤੇ ਕੋਈ GST ਲਾਗੂ ਕੀਤੀ ਹੈ। ਸਿਰਫ ਤੇ ਸਿਰਫ ਖੰਡ, ਤੇਲ, ਘਿਓ ਤੇ ਮੱਖਣ ਤੇ GST ਲਾਗੂ ਹੈ, ਜੋ ਕਿ ਆਮ ਥਾਵਾਂ ਤੇ ਵਰਤਿਆ ਜਾਂਦਾ, ਔਰ ਧਾਰਮਿਕ ਜਿਹੜੇ ਇਸ ਤਰ੍ਹਾਂ ਦੇ ਧਾਰਮਿਕ ਸੰਸਥਾਨ ਹੈ ਉਹਨਾਂ ਦੇ ਵਿੱਚ ਵੀ ਵਰਤਿਆ ਜਾਂਦਾ। ਹੋਰ ਕਿਸੇ ਵੀ ਚੀਜ਼ ਤੇ ਕੋਈ ਵੱਖਰੇ ਤੌਰ ਤੇ GST ਨਹੀਂ ਲਾਇਆ। ਇਹ ਗੱਲ ਹੁਣ ਕਲੀਅਰ ਹੋ ਗਈ ਹੈ। ਪਰ ਦੂਜਾ ਪੱਖ ਇਹ ਵੀ ਹੈ, ਕੁਛ ਲੋਕ ਇਸ ਗੱਲ ਦੇ ਹੱਕ 'ਚ ਆ ਕਿ ਜਿੱਥੇ ਇੱਕ ਲੱਡੂ 500 ਰੁਪਏ ਦਾ ਵੀ ਵਿਕਦਾ, ਪ੍ਰਸ਼ਾਦ ਦੇ ਰੂਪ 'ਚ ਵਪਾਰ ਕੀਤਾ ਜਾਂਦਾ, ਉੱਥੇ ਜੇ GST ਲਾਗੂ ਵੀ ਹੋ ਜਾਏ ਤੇ ਕੀ ਫਰਕ ਪੈਂਦਾ? ਉੱਥੇ ਲਾਗੂ ਹੋ ਜਾਏ ਤੇ ਕੋਈ ਫਰਕ ਨਹੀਂ ਪੈਂਦਾ। ਜਿੱਥੇ ਥੋੜੀ ਜਿਹੀ ਦੇਗ ਪਾ ਕੇ ਪਤੇ 'ਚ ਤੇ 50 ਰੁਪਏ, 5 ਰੁਪਏ, 15 ਰੁਪਏ, 20 ਰੁਪਏ ਲੈ ਜਾਂਦੇ ਆ, ਜੇ GST ਲਾਗੂ ਵੀ ਹੋ ਜਾਏ ਤੇ ਕੋਈ ਫਰਕ ਨਹੀਂ ਪੈਂਦਾ। ਪਰ ਹਾਂ, ਜਿੱਥੇ ਨੋਬਲ ਕਾਜ਼ ਹੁੰਦੇ ਆ, ਜਿੱਥੇ ਦਰਬਾਰ ਸਾਹਿਬ ਵਰਗੇ ਲੰਗਰ ਚੱਲਦੇ ਆ, ਜਿੱਥੋਂ 100 ਨਹੀਂ, ਹਜ਼ਾਰਾਂ ਨਹੀਂ, ਲੱਖਾਂ ਲੋਕ ਆ ਕੇ ਤ੍ਰਿਪਤ ਹੁੰਦੇ ਆ, ਜੇ ਉੱਥੇ ਸਪੈਸ਼ਲ ਸਬਸਿਡੀ ਵੀ ਦਿੱਤੀ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਥੋੜੀ ਆ। ਅੱਗੇ ਦਰਬਾਰ ਸਾਹਿਬ ਨੂੰ ਸਪੈਸ਼ਲ ਸਬਸਿਡੀ ਮਿਲਦੀ ਸੀਗੀ, ਮੇਰੇ ਖਿਆਲ ਦੇ ਨਾਲ ਸਿਲੰਡਰਾਂ ਤੇ ਵੀ ਮਿਲਦੀ ਰਹੀ ਆ, ਜਿਹੜੇ ਸਿਲੰਡਰ ਹੁੰਦੇ ਆ ਸਾਡੇ, ਇਹਨਾਂ ਤੇ ਵੀ ਸਬਸਿਡੀ ਮਿਲਦੀ ਰਹੀ ਆ। ਜੇ ਇਹੋ ਜਿਹੇ ਜਿਹੜੇ ਲੋਕ ਜਾਂ ਜਿਹੜੇ ਸੰਸਥਾਨ ਇਹੋ ਜਿਹੇ ਨੋਬਲ ਕੰਮ ਕਰਦੇ ਆ, ਉਹਨਾਂ ਲਈ ਇਸ ਤਰ੍ਹਾਂ ਦੀ ਜੇ ਵਿਸ਼ੇਸ਼ ਰਿਆਇਤ ਦਿੱਤੀ ਜਾਵੇ ਤੇ ਉਹਦਾ ਸਵਾਗਤ ਕਰਨਾ ਚਾਹੀਦਾ, ਚਾਹੇ ਗੁਰਦੁਆਰਾ ਵੀ ਹੋਵੇ, ਚਾਹੇ ਮੰਦਿਰ ਹੋਵੇ, ਮਸਜਿਦ ਹੋਵੇ, ਗਿਰਜਾ ਘਰ ਹੋਵੇ। ਪਰ ਜਿੱਥੇ ਕਮਾਈ ਵਾਲਾ ਸਾਧਨ ਆ, ਉੱਥੇ ਜੇ GST ਲਾਗੂ ਹੋ ਵੀ ਜਾਵੇ ਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ, ਅਗਲੀ ਜੇ ਜਾਂਦੇ ਆਪਾਂ ਗੱਲ ਕਰ ਲਈਏ ਵੀ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਪੰਜਾਬ ਦੇ ਕੁਛ ਐਥਲੀਟਾਂ ਨੇ ਜਿਹੜੇ ਚੰਗੇ ਮਾਰੇ ਆ। ਨਹੀਂ ਤਾਂ ਆਪਾਂ ਅਕਸਰ ਪੰਜਾਬ ਦੇ ਨੌਜਵਾਨਾਂ ਦੀਆਂ ਮਾੜੀਆਂ ਖਬਰਾਂ ਹੀ ਜਾਂ ਕਹਿ ਲਓ ਉੱਦਾਂ ਦੀਆਂ ਸੁਣਦੇ ਸੀ। ਇਹ ਇੱਕ ਠੰਡੀ ਹਵਾ ਦਾ ਬੁੱਲਾ ਆ। ਜੀ ਬਿਲਕੁਲ, ਤੁਹਾਡੀ ਗੱਲ ਦਰੁਸਤ ਆ ਰਾਜ ਕਰਨਵੀਰ ਸਿੰਘ ਜੀ। ਔਰ ਇਹ ਏਸ਼ੀਅਨ ਗੇਮਸ ਦੇ ਵਿੱਚ ਪੰਜਾਬੀਆਂ ਦਾ ਡੰਕਾ ਵੱਜਿਆ ਜੀ, ਜਿਹਦੇ 'ਚ ਤਜਿੰਦਰਪਾਲ ਸਿੰਘ ਤੂਰ ਆ ਜਿਹੜਾ, ਉਹਨੇ ਇੱਕ ਤਗਮਾ ਜਿੱਤਿਆ, ਮਨਪ੍ਰੀਤ ਕੌਰ ਆ ਉਹਨੇ ਜਿੱਤਿਆ, ਦਵਿੰਦਰ ਸਿੰਘ ਹੈ ਉਹਨੇ ਜਿੱਤਿਆ। ਜਿਹੜਾ ਇਹ ਤਜਿੰਦਰਪਾਲ ਆ ਮੁੰਡਾ ਜੀ, ਇਹ ਖੋਸਾ ਪਾਂਡੂ ਪਿੰਡ ਦਾ, ਜਿਹੜਾ ਕਿ ਮੋਗੇ ਦੇ ਲਾਗੇ ਆ, ਉਸ ਪਿੰਡ ਦਾ, ਇਹਦਾ ਬਾਪ ਇੱਕ ਛੋਟਾ ਜਿਹਾ ਕਿਸਾਨ ਆ
ਤੇ ਉਹ ਖੁਦ ਕੈਂਸਰ ਦਾ ਮਰੀਜ਼ ਆ, ਮਤਲਬ ਕਿ ਦੁਖੀ ਆਤਮਾ, ਪਰ ਉਹਦੇ ਦੁੱਖ ਨੂੰ ਇਸ ਮੁੰਡੇ ਨੇ ਆਪਣੀ ਮਿਹਨਤ ਦੇ ਨਾਲ ਸੁੱਖ 'ਚ ਬਦਲ ਦਿੱਤਾ। ਜਦੋਂ ਉਸ ਮੁੰਡੇ ਦੀ ਅੱਜ ਫੋਟੋ ਅਖਬਾਰਾਂ 'ਚ ਛਪੀ ਹੋਊ, ਜਦੋਂ ਤਗਮਾ ਲੈ ਕੇ ਘਰੇ ਪਹੁੰਚਿਆ ਹੋਊ, ਤੇ ਬਾਪ ਨੂੰ ਕਿੰਨਾ ਸਕੂਨ ਮਿਲੇਗਾ। ਸੋ ਇਹ ਖਬਰ ਵਾਕਈ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਆ। ਇੱਥੇ ਜਿਹੜੀਆਂ ਇੰਡੀਆ 'ਚ ਖੇਡਾਂ ਹੋਈਆਂ, ਇਹਨਾਂ ਨੇ ਬਹੁਤ ਧੜੱਲੇਦਾਰ ਪ੍ਰਦਰਸ਼ਨ ਕੀਤਾ, ਪਰ ਅਫਸੋਸ ਦੀ ਗੱਲ ਰਾਜ ਕਰਨਵੀਰ ਸਿੰਘ ਜੀ, ਆ ਗੱਗ ਵਾਲਾ ਪ੍ਰਕਰਨ ਹੋਇਆ, ਫਲਾਣਾ ਪ੍ਰਕਰਨ ਹੋਇਆ, ਧਮਕਾਣਾ ਪ੍ਰਕਰਨ ਹੋਇਆ, ਉਹ ਜਿਹੜੀ ਬਹਿਸਬਾਜ਼ੀ ਚੱਲਦੀ ਪਈ ਹੈ ਸੋਸ਼ਲ ਮੀਡੀਆ ਤੇ, ਜੋ ਆਪੋ ਧਪ ਮਚੀ ਹੈ, ਉਸ ਆਪੋ ਧਪ ਦੀ ਇਹ ਖਬਰ ਸ਼ਿਕਾਰ ਹੋ ਗਈ। ਵਾਹਵਾ ਤੁਸੀਂ ਖਬਰ ਸਰੋਤਿਆਂ ਨਾਲ ਸ਼ੇਅਰ ਕਰ ਦਿੱਤੀ, ਨਹੀਂ ਤੇ ਆਮ ਤੌਰ ਤੇ ਇਹ ਖਬਰ ਹੈ ਜਿਹੜੀ ਉਹ ਰੁਲ ਗਈ ਸੀ ਰੋਲ ਕਚੋਲੇ ਦੇ ਵਿੱਚ, ਪਰ ਫਿਰ ਵੀ ਜਿਹੜੇ ਮਾਣ ਮੱਤੇ ਪੰਜਾਬੀਆਂ ਨੇ ਰਣ ਤੱਤੇ ਦੇ ਵਿੱਚ ਇਹ ਪੂਰਨੇ ਪਾਏ ਆ, ਉਹਨਾਂ ਨੂੰ ਸਲਾਮ ਕਰਨਾ ਚਾਹੀਦਾ ਤੇ ਕਾਮਨਾ ਕਰਨੀ ਚਾਹੀਦੀ ਹੈ। ਅੱਜ ਏਸ਼ੀਆ ਦੇ ਵਿੱਚੋਂ ਜੇਤੂ ਹੋ ਕੇ ਪਰਤੇ ਆ, ਕੱਲ ਨੂੰ ਕਾਮਨਵੈਲਥ ਜਾਂ ਓਲੰਪਿਕ ਦੇ ਵਿੱਚੋਂ ਵੀ ਇਸੇ ਤਰ੍ਹਾਂ ਹੀ ਝੋਲੀਆਂ ਭਰ ਕੇ ਪਰਤਣ। ਜੀ ਜੀ ਬਿਲਕੁਲ। ਅਤੇ ਮਿੰਟੂ ਗੁਰਸਰੇ ਜੀ, ਬਹੁਤ ਬਹੁਤ ਆਪਾਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। You're listening to Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM.